शुक्रिया जी, सारिਆਂ ਨੂੰ सत श्री अकाल जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਅਮਰੀਕਾ ਦੇ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਗੈਸ ਸਟੇਸ਼ਨ, ਲਿਕਰ ਸਟੋਰ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, ਸਰਬਜੋਤ, ਗੁਰਜੋਤ ਗਿੱਲ ਕਲੋਵਿਸ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਤਾਰਾ ਸਿੰਘ, ਮਰਾਹਰ ਕਲੋਵਿਸ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੀਕਐਂਡ ਦੇ ਉੱਤੇ ਜਿਹੜਾ ਜੀ ਮੋਦੀ ਸਰਕਾਰ ਨੇ ਕਰ ਦਿੱਤਾ ਕਹਿੰਦੇ ਧਮਾਕਾ ਜੰਮੂ ਕਸ਼ਮੀਰ ਨੂੰ ਲੈ ਕੇ। ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਕਿਆਸ ਰਹੀਆਂ ਚੱਲ ਰਹੀ ਸੀ, ਜਿਨ੍ਹਾਂ 'ਚ 370 ਧਾਰਾ ਖਤਮ ਕਰਨ ਦੀ ਵੀ ਕਿਆਸ ਰਹੀ ਸੀ, ਕਰ ਦਿੱਤੀ ਇਹਨਾਂ ਨੇ ਖਤਮ। ਬਿਲਕੁਲ ਜੀ, ਇਹਨਾਂ ਨੇ ਧਾਰਾ 370 ਖਤਮ ਕਰ ਦਿੱਤੀ ਹੈ, ਪਰ 370 ਟੋਟਲੀ ਖਤਮ ਨਹੀਂ ਕੀਤੀ ਗਈ। ਇੱਕ ਚੀਜ਼ ਨੋਟ ਕਰਨ ਵਾਲੀ ਆ, ਕਿਉਂਕਿ ਮੀਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਨਾਲ ਖਬਰ ਚਰਚਾ ਹੈ ਕਿ ਧਾਰਾ 370 ਜਿਹੜੀ ਚੱਕ ਦਿੱਤੀ ਗਈ ਹੈ। ਨਹੀਂ, ਉਹ ਧਾਰਾ 370 ਦਾ ਜਿਹੜਾ ਉਪਬੰਧ ਇੱਕ ਆ ਉਹ ਕਾਇਮ ਆ ਹਲੇ ਵੀ। ਮਤਲਬ ਕਿ ਉਹਦੇ ਜਿਹੜੇ ਖੰਡ ਆ 2 ਤੇ ਤੀਸਰਾ, ਇਹਨਾਂ ਨੂੰ ਚੱਕ ਦਿੱਤਾ ਗਿਆ। ਤਾਂ ਉਹਦੇ ਨਾਲ ਕੀ ਆ ਕਿ 35 ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਤਾਂ ਭਾਵੇਂ ਆ ਕਿ ਜਿਸ ਤਰ੍ਹਾਂ ਦੂਸਰੇ ਰਾਜਾਂ ਦੇ ਕੋਲ ਜਾਂ ਉਹਨਾਂ ਦੇ ਨਾਗਰਿਕਾਂ ਦੇ ਕੋਲ ਅਧਿਕਾਰ ਆ, ਅਖਤਿਆਰ ਆ, ਉਸ ਤਰ੍ਹਾਂ ਦੇ ਇਹਨਾਂ ਦੇ ਕੋਲ ਆ। ਜੋ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਸੀਗਾ ਜਾਂ ਜੋ ਵਿਸ਼ੇਸ਼ ਸਹੂਲਤਾਂ ਸੀਗੀਆਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ, ਉਹ ਹਾਲ ਦੀ ਘੜੀ ਅੱਜ ਖਤਮ ਹੋ ਗਈਆਂ। ਤਾਂ ਹੁਣ ਉਸ ਤੋਂ ਬਾਅਦ ਸਿਆਸੀ ਉਬਾਲ, ਸਮਾਜੀ ਉਬਾਲ, ਉਹ ਤੇ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦਾ। ਇੱਕ ਪਾਸੇ ਜਸ਼ਨਬਾਜ਼ੀ ਦਾ ਮਾਹੌਲ ਆ, ਦੂਸਰੇ ਪਾਸੇ ਜੰਮੂ ਕਸ਼ਮੀਰ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਬਾਰੇ ਕੋਈ ਖਬਰ ਨਹੀਂ, ਕਿਉਂਕਿ ਇੰਟਰਨੈਟ ਮੁਲਕ ਵੀ ਚੱਲਦਾ ਪਿਆ, ਕੋਈ ਉੱਥੋਂ ਰਿਪੋਰਟਿੰਗ ਨਹੀਂ ਹੋ ਰਹੀ। ਔਰ ਕਮਾਲ ਦੀ ਗੱਲ ਆ ਕਿ ਜਿਹੜੇ ਵੱਡੇ ਵੱਡੇ ਚੈਨਲ ਆ ਉਹਨਾਂ ਨੇ ਵੀ ਰਿਪੋਰਟਿੰਗ ਯਕਦਮ ਬੰਦ ਕਰ ਦਿੱਤੀ। ਹਾਲਾਂਕਿ ਇੰਟਰਨੈਟ ਇੱਕ ਸਮੱਸਿਆ ਹੈ, ਪਰ ਫਿਰ ਵੀ ਇਨਪੁਟ ਤੇ ਆਉਂਦੀ ਰਹਿੰਦੀ ਹੈ। ਤਾਂ ਉੱਥੇ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ, ਹਾਲੇ ਤੱਕ ਉਹਦੀ ਤਫਸੀਲ ਕਿਸੇ ਕੋਲ ਵੀ ਨਹੀਂ ਹੈ। ਤਾਂ ਖੈਰ, ਇਹ ਸਭ ਕੁਛ ਹੋ ਗਿਆ। ਹੁਣ ਇਹਦੇ ਤੇ ਚਰਚਾ ਚੱਲਦੀ ਪਈ ਆ ਕਿ ਕਿੱਦਾਂ ਸਹੀ ਹੋਇਆ ਮਾਮਲਾ, ਕਿ ਕਿੱਦਾਂ ਗਲਤ ਹੋਇਆ। ਉਹ ਤੁਸੀਂ ਸੋਸ਼ਲ ਮੀਡੀਆ ਤੇ ਵੀ ਵੇਖ ਲਿਆ। ਹੁਣ ਅਜਾਬਾਂ ਦਾ ਭੇਡ ਚੱਲਦਾ ਪਿਆ। ਕੁਛ ਲੋਕ ਸਵੈ ਨਿਰਣਿਆ, ਕੁਛ ਲੋਕ ਆਜ਼ਾਦੀ, ਇਸ ਚੀਜ਼ ਨੂੰ ਲੈ ਕੇ ਕਹਿ ਰਹੇ ਆ ਕਿ ਜੰਮੂ ਕਸ਼ਮੀਰ ਨੂੰ ਬਹੁਤ ਹੱਦ ਤੱਕ ਇਹਨਾਂ ਨੇ ਲਤਾੜ ਦਿੱਤਾ। ਪਰ ਕੁਛ ਲੋਕ ਕਹਿੰਦੇ ਆ ਕਿ ਨਹੀਂ, ਇਹਦੇ ਨਾਲ ਮਸਲਾ ਜਿਹੜਾ ਸੂਤ ਹੋ ਜਾਊਗਾ। ਤਾਂ ਕੁੱਲ ਮਿਲਾ ਕੇ ਦੇਖੋ, ਜੇ ਤੁਸੀਂ ਨਿਰਪੱਖ ਐਂਗਲ ਤੋਂ ਵੇਖੋਗੇ ਕਿ ਲਦਾਖ ਨੂੰ ਤੇ ਇਸ ਮਾਮਲੇ 'ਚ ਫਾਇਦਾ ਹੋਇਆ। ਕਿਉਂ? ਜਿਹੜਾ ਵੱਡਾ ਫੈਸਲਾ ਹੈ ਉਹਦੇ 'ਚ ਵੈਸੇ ਤੇ ਬਹੁਤ ਸਾਰੇ ਫੈਸਲੇ ਨਿੱਕੇ ਨਿੱਕੇ ਲਿਖੇ ਹੋਏ ਆ। ਜਿੱਦਾਂ ਸਭ ਤੋਂ ਵੱਡਾ ਫੈਸਲਾ ਆਪਾਂ ਦੇਖੀਏ ਤਾਂ ਲਦਾਖ ਨੂੰ ਯੂਟੀ ਬਣਾ ਦਿੱਤਾ ਗਿਆ ਕੱਢ ਕੇ। ਤਾਂ ਜਿਹੜਾ ਜੰਮੂ ਕਸ਼ਮੀਰ ਬਚਾ ਉਹਨੂੰ ਵੀ ਯੂਟੀ ਬਣਾ ਦਿੱਤਾ ਗਿਆ, ਪਰ ਦਿੱਲੀ ਦੀ ਤਰਜ਼ ਤੇ, ਕਿ ਉਹਦੇ ਕੋਲ ਵਿਧਾਨ ਸਭਾ ਰੱਖ ਦਿੱਤੀ ਗਈ, ਜਦ ਕਿ ਲਦਾਖ ਦੇ ਕੋਲ ਹੁਣ ਵਿਧਾਨ ਸਭਾ ਨਹੀਂ ਰਹੂਗੀ। ਇਹ ਦੋ ਚੀਜ਼ਾਂ ਨੋਟ ਕਰਨ ਵਾਲੀਆਂ। ਉਹਨਾਂ ਦੀ ਵਿਧਾਨ ਸਭਾ ਹੋਊਗੀ, ਪਰ ਵਿਧਾਨ ਸਭਾ ਦੀ ਮਿਆਦ ਜਿਹੜੀ ਹੁਣ 6 ਸਾਲ ਨਹੀਂ 5 ਸਾਲ ਰਹੂਗੀ। ਫਿਰ ਦੂਜੀ ਗੱਲ ਹੈ ਕਿ ਸਦਰੇ ਰਿਆਸਤ ਨਹੀਂ, ਉੱਥੇ ਹੁਣ ਰਾਜਪਾਲ ਹੀ ਹੋਊਗਾ। ਫਿਰ ਸੰਵਿਧਾਨ ਸਭਾ ਦਾ ਜਿਹੜਾ ਸ਼ਬਦ ਸੀ ਉਹ ਕੱਟ ਕੇ ਤੇ ਉੱਥੇ ਕਰ ਦਿੱਤਾ ਗਿਆ ਵਿਧਾਨ ਸਭਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਐਸੀ ਚਲਾਕੀ ਕੀਤੀ ਹੈ ਨਰਿੰਦਰ ਮੋਦੀ ਸਰਕਾਰ ਨੇ। ਜੇ ਤੁਸੀਂ ਇਹਨੂੰ ਟੈਕਨੀਕਲੀ ਲਓਗੇ ਨਾ, ਕਿ ਤਕਨੀਕੀ ਤੌਰ ਤੇ, ਇਹ ਮੈਂ ਸਮਝਦਾ ਕਿ ਜਿੰਨੀ ਕੁ ਮੈਨੂੰ ਸੂਝ-ਬੂਝ ਹੈ ਉਹ ਬਹੁਤ ਵੱਡੀ ਚਲਾਕੀ ਸੀ। ਵੱਡੀ ਚਲਾਕੀ ਕਿਉਂ ਸੀਗੀ? ਕਿਉਂਕਿ ਦੇਖੋ, ਧਾਰਾ 370 ਇੱਕ ਐਸੀ ਧਾਰਾ ਜਿਹਨੇ ਇੰਡੀਆ ਤੇ ਕਸ਼ਮੀਰ ਦਾ ਰਿਸ਼ਤਾ ਜੋੜਿਆ, ਪਰ ਬਾਅਦ ਦੇ ਵਿੱਚ ਹੈ ਅਸਥਾਈ ਰੂਪ ਦੇ ਵਿੱਚ ਸੀਗੀ, ਜਿਹੜੀ ਇਹ ਚੱਕੀ ਨਹੀਂ ਗਈ। ਕਿਉਂਕਿ ਕੁਛ ਤੁਹਾਨੂੰ ਪਤਾ ਹੀ ਸਿਆਸੀ ਮਜਬੂਰੀਆਂ ਹੁੰਦੀਆਂ, ਕੁਛ ਵੈਸੇ ਵੀ ਹਾਲਾਤ ਜਿਹੜੇ ਆ ਉਹ ਬਦਲਦੇ ਰਹਿੰਦੇ ਆ। ਦਹਾਕੇ ਬਾਅਦ ਹਾਲਾਤ ਕੁਛ ਹੋਰ ਹੁੰਦੇ ਆ, ਦਹਾਕਾ ਪਹਿਲਾਂ ਹਾਲਾਤ ਕੁਛ ਹੋਰ ਹੁੰਦੇ ਆ। ਤਾਂ ਇਹਦੇ ਵਿੱਚ ਕੀ ਸੀਗਾ ਕਿ ਹੁਣ ਤੁਸੀਂ ਅੱਜ ਦੀ ਘੜੀ 'ਚ ਜੇ ਦੇਖੋਗੇ ਤਾਂ ਉਹਦੇ ਵਿੱਚ ਇੱਕ ਪ੍ਰਬੰਧ ਇਸ ਤਰ੍ਹਾਂ ਦਾ ਹੈ, ਤਾਂ ਧਾਰਾ 370 ਦੇ ਵਿੱਚ
ਕਿ ਸਿੱਧਾ ਰਾਸ਼ਟਰਪਤੀ ਆਰਡੀਨੈਂਸ ਲਾਗੂ ਨਹੀਂ ਕਰ ਸਕਦਾ ਜਿੱਦਾਂ ਅੱਜ ਕੀਤਾ ਗਿਆ। ਮਸਲਨ ਅੱਜ ਵੀ ਰਾਸ਼ਟਰਪਤੀ ਦੇ ਆਰਡੀਨੈਂਸ ਨਾਲ, ਵੈਸੇ ਵੀ 370 ਵਾਲਾ ਜਿਹੜਾ ਫੰਡ ਆ ਉਹ ਰਾਸ਼ਟਰਪਤੀ ਦੇ ਆਰਡੀਨੈਂਸ ਨਾਲ ਹੀ ਆਇਆ ਸੀਗਾ, ਤਾਂ ਉਹਦੇ ਨਾਲ ਹੀ ਖਤਮ ਕਰ ਦਿੱਤਾ ਗਿਆ। ਯਾਨੀ ਕੰਡੇ ਨਾਲ ਕੰਡਾ ਕੱਢਿਆ ਗਿਆ। ਪੰਜਾਬੀ 'ਚ ਇੱਕ ਕਹਾਵਤ ਹੈ, ਕੰਡੇ ਨਾਲ ਕੰਡਾ ਕੱਢਣਾ, ਕਿ ਕੰਡਾ ਕੰਡੇ ਨੂੰ ਕੱਢਦਾ। ਤਾਂ ਉਹਨਾਂ ਨੇ 370 ਦਾ ਹੀ ਇਸਤੇਮਾਲ ਕੀਤਾ ਕਿ ਇੱਕ ਖੰਡ ਰੱਖ ਲਿਆ, ਦੂਜੇ ਦੋ ਜਿਹੜੇ ਖੰਡ ਸੀਗੇ ਉਹ ਚੱਕ ਕੇ ਪਰੇ ਮਾਰੇ। ਹੁਣ ਇੱਕ ਖੰਡ ਜਿਹੜਾ ਰੱਖਿਆ ਉਹਦੇ ਵਿੱਚ ਕੀ ਪ੍ਰਬੰਧ ਆ ਕਿ ਦੇਖੋ ਉੱਥੇ ਰਾਸ਼ਟਰਪਤੀ ਹੈ ਜਿਹੜਾ ਉਹ ਆਰਡੀਨੈਂਸ ਦੇ ਰਾਹੀਂ ਆਪਣਾ ਹੁਕਮ ਲਾਗੂ ਕਰਵਾ ਸਕਦਾ, ਰਾਸ਼ਟਰਪਤੀ ਦਾ ਹੁਕਮ ਲਾਗੂ ਹੁੰਦਾ। ਪਰ ਉਹਦੇ ਵਿੱਚ ਇੱਕ ਪੇਚੀਦਗੀ ਸੀਗੀ। ਇੱਕ ਪੇਚੀਦਗੀ ਇਹ ਸੀਗੇ ਕਿ ਉੱਥੋਂ ਦੀ ਲੋਕਲ ਜਿਹੜੀ ਹੈਗੀ ਅਸੈਂਬਲੀ, ਉਹਦੀ ਪ੍ਰਵਾਨਗੀ ਜ਼ਰੂਰੀ ਆ ਜੇ ਤੁਸੀਂ ਉੱਥੇ ਹੁਕਮ ਲਾਗੂ ਕਰਾਉਣਾ। ਹੁਣ ਲੋਕਲ ਅਸੈਂਬਲੀ ਤੇ ਉੱਥੇ ਹੈ ਹੀ ਨਹੀਂ, ਸਰਕਾਰ ਤੇ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ, ਉਹ ਤੇ ਬਿਲਕੁਲ ਉੱਥੇ ਨਾਕਸ ਆ, ਮਨਫੀ ਆ ਉੱਥੇ ਸਰਕਾਰ ਵਾਲਾ ਕੰਮ ਕਰ। ਤਾਂ ਇਸ ਟਾਈਮ ਫਿਰ ਪ੍ਰਸ਼ਾਸਕ ਕੌਣ ਹੋ ਗਿਆ? ਕੇਂਦਰ। ਤਾਂ ਫੈਸਲਾ ਕਿਹਦੇ ਕੋਲ ਗਿਆ? ਕੇਂਦਰ ਦੇ ਕੋਲ, ਤੇ ਕੇਂਦਰ ਨੇ ਸਭ ਕੁਝ ਕਰਵਾ ਦਿੱਤਾ। ਸੋ ਇੱਕ ਚਲਾਕੀ ਸੀ, ਬਹੁਤ ਵੱਡੀ ਚਲਾਕੀ ਸੀ ਕਿ ਗਵਰਨਰੀ ਰਾਜ ਦੇ ਵਿੱਚ ਏਡਾ ਵੱਡਾ ਫੈਸਲਾ ਜਿਹੜਾ ਉਹ ਨਰਿੰਦਰ ਮੋਦੀ ਸਰਕਾਰ ਨੇ ਬਣਾਇਆ। ਤਾਂ ਇੱਕ ਬਹੁਤ ਮੈਂ ਕਹੂੰਗਾ ਕਿ ਸੋਚ ਸਮਝ ਕੇ ਚੱਲਿਆ ਗਿਆ ਇੱਕ ਮੂਵ ਹੈ, ਜਿਹੜਾ ਅੱਗੇ ਜਾ ਕੇ ਸਿੱਟੇ ਕਿਸ ਤਰ੍ਹਾਂ ਦੇ ਦਿੰਦਾ ਪਤਾ ਨਹੀਂ। ਪਰ ਅੱਜ ਕਸ਼ਮੀਰ ਦੀ ਕਿਸਮਤ ਵੇਖੋ ਤੇ 3 ਖਤਮ ਹੋ ਗਏ, ਇੱਕ ਭਾਰਤ, ਦੂਸਰਾ ਪਾਕਿਸਤਾਨ ਔਰ ਤੀਸਰਾ ਚੀਨ। ਤਾਂ 3 ਹਿੱਸਿਆਂ 'ਚ ਵੰਡਿਆ ਗਿਆ ਉਹ ਕਸ਼ਮੀਰ, ਜਿਹਦੇ ਬਾਰੇ ਡੋਗਰੇ ਰਾਜੇ ਨੇ ਸੁਪਨਾ ਵੇਖਿਆ ਸੀਗਾ ਕਿ ਇਹਨੂੰ ਅਸੀਂ ਨਾਰਥ ਦਾ ਸਵਿਟਜ਼ਰਲੈਂਡ ਬਣਾਉਣਾ। ਤਾਂ ਉਹ ਸਵਿਟਜ਼ਰਲੈਂਡ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 3 ਭਾਗਾਂ 'ਚ ਵੰਡਿਆ ਗਿਆ। 3 ਉਹਦੇ ਅੱਡੋ ਅੱਡ ਖਤਮ ਹੋ ਗਏ। ਇੰਡੀਆ ਨੇ ਵੀ ਅੱਜ ਕਹਿ ਦਿੱਤਾ, ਦੇਖੋ ਇਹਨੂੰ ਸਹੀ ਕਵੇ ਕੋਈ ਗਲਤ ਕਵੇ, ਤਾਂ ਅੱਜ ਦੀ ਤਾਰੀਖ 'ਚ ਤੁਸੀਂ ਵੇਖਿਆ ਕਿ ਤਗੜੇ ਦਾ 27-100, ਜਿਹੜਾ ਜ਼ੋਰ ਚੱਲ ਗਿਆ ਸੋ ਚੱਲ ਗਿਆ, ਜਿਹੜਾ ਕਬਜ਼ਾ ਕੇ ਲੈ ਗਿਆ ਸੋ ਲੈ ਗਿਆ। ਕਬਜ਼ੇ ਸ਼ੁਰੂ ਤੋਂ ਹੀ ਚੱਲਦੇ ਆਏ। ਤਾਂ ਅੱਜ ਇੰਡੀਆ ਨੇ ਐਲਾਨੀਆਂ ਕਰ ਦਿੱਤਾ ਕਿ ਜੋ ਸਾਡੇ ਕੋਲ ਹੈ ਭਾਈ ਸਾਡੇ ਕੋਲ ਆ। ਕਸ਼ਮੀਰ ਨੂੰ ਸਾਫ਼ ਤੌਰ ਤੇ ਦੱਸ ਦਿੱਤਾ ਕਿ ਜੋ ਦੂਜਿਆਂ ਨੂੰ ਦਿੰਦੇ ਆ ਤੁਹਾਨੂੰ ਮਿਲੂਗਾ, ਤੇ ਜੋ ਕਾਰਪੋਰੇਟ ਜਾਂ ਲੀਡਰ ਰਾਜਾ ਦੂਜਿਆਂ ਤੋਂ ਲੈਂਦੇ ਆ ਉਹੀ ਕੁਝ ਤੁਹਾਨੂੰ ਦੇਣਾ ਪੈਣਾ, ਤੁਹਾਤੋਂ ਲੈਣਾ ਪਊਗਾ। ਸੋ ਕਹਿਣ ਦਾ ਭਾਵ ਹੈ ਕਿ ਐਲਾਨ ਹੀ ਕੀਤਾ। ਰਾਜ ਦੇ ਉੱਥੇ ਮੋਦੀ ਹੋਰੀ ਗੱਲ ਵੀ ਕੀਤੀ ਜਾਂਦੇ ਸੀ ਕਿਉਂਕਿ ਗਵਰਨਰ ਇਹਨਾਂ ਨੇ ਆਪਦਾ ਬਿਠਾਇਆ ਸੀ। ਸਰਕਾਰ ਦੇਖ ਲਓ ਕਦੋਂ ਦੀ ਟੁੱਟੀ ਆ, ਸਰਕਾਰ ਤੋੜੀ ਵੀ ਇਹਨਾਂ ਨੇ, ਸਰਕਾਰ ਬਣਾਈ ਨਹੀਂ, ਉੱਥੇ ਇਲੈਕਸ਼ਨ ਹੋਣ ਹੀ ਨਹੀਂ ਦਿੱਤਾ, ਆਪਦਾ ਬੰਦਾ ਬਿਠਾਲ ਰੱਖਿਆ ਸੀਗਾ ਜਿਹਨੇ ਇਲੈਕਸ਼ਨ ਹੋਣ ਹੀ ਨਹੀਂ ਦਿੱਤਾ। ਤਾਂ ਕਹਿੰਦਾ ਭਾਵ ਰਾਜ ਤੇ ਅੱਗੇ ਇਹੀ ਕਰਦੇ ਸੀਗੇ, ਅੱਗੇ ਕਿਹੜਾ ਲੋਕਤੰਤਰ ਉੱਥੇ ਪੂਰੀ ਤਰ੍ਹਾਂ ਬਾਹਰ ਸੀ। ਨਾਲੇ ਮੈਂ ਕਹਿੰਦਾ ਹੁੰਦਾ ਕਿ ਦੇਖੋ ਜਦੋਂ ਬੰਦੂਕਾਂ ਦੀ ਲੜਾਈ ਹੁੰਦੀ ਹੋਵੇ ਨਾ ਜਿੱਥੇ, ਉੱਥੇ ਸੰਵਿਧਾਨ, ਕਾਨੂੰਨ, ਮਨੁੱਖੀ ਅਧਿਕਾਰ ਇਹ ਸਿਰਫ ਕਾਗਜ਼ਾਂ ਦੀ ਸੁਰਖੀ ਬਿੰਦੀ ਹੁੰਦੇ ਆ, ਕੱਖ ਨਹੀਂ ਹੁੰਦਾ ਉੱਥੇ। ਜਿਹਦੇ ਕੋਲ ਬੰਦੂਕ ਹੈ, ਚਾਹੇ ਉਹ ਸਿਵਿਲੀਅਨ ਹੈ, ਚਾਹੇ ਬਾਗੀ ਆ, ਚਾਹੇ ਫਲਾਹ ਟਮਕਾ, ਚਾਹੇ ਕੋਈ ਸਰਕਾਰੀ ਬੰਦਾ, ਉਹਦਾ ਹੀ ਜ਼ੋਰ ਚੱਲਦਾ। ਤਾਂ ਅੱਗੇ ਹੁਣ ਦੇਖੋ ਨਤੀਜਾ ਕੀ ਨਿਕਲਦਾ ਪਤਾ ਨਹੀਂ ਹੈ, ਪਰ ਚਲਾਕੀ ਇਹਨਾਂ ਨੇ ਵਰਤੀ ਹੈ। ਪਰ ਮੇਰੀ ਨਜ਼ਰ ਦੇ ਵਿੱਚ ਇਸ ਮਾਮਲੇ ਨੂੰ ਹੁਣ ਇੱਕ ਵਾਰੀ ਕਾਨੂੰਨੀ ਤੌਰ ਤੇ ਚੁਣੌਤੀ ਜ਼ਰੂਰ ਦਿੱਤੀ ਜਾਊਗੀ। ਚੁਣੌਤੀ ਜ਼ਰੂਰ ਮਿਲੂਗੀ, ਸੁਪਰੀਮ ਕੋਰਟ ਤੱਕ ਇਹ ਮਸਲਾ ਜਾ ਸਕਦਾ। ਕਿਉਂਕਿ ਇਹਦੇ ਵਿੱਚ ਉੱਥੋਂ ਦੀ ਅਸੈਂਬਲੀ ਦੀ ਰਾਏ ਨਹੀਂ ਲਈ ਗਈ। ਪਹਿਲਾਂ ਤਾਂ ਤੁਸੀਂ ਦੇਖੋ ਨਾ ਕਸ਼ਮੀਰ ਦੇ ਨਾਲ ਕਿਸ ਤਰ੍ਹਾਂ ਹੋਇਆ ਕਿ ਆਵਾਮ ਦੀ ਭਾਵਨਾ ਕੁਛ ਹੋਰ ਸੀ, ਰਾਜੇ ਦੀ ਭਾਵਨਾ ਕੁਛ ਹੋਰ ਸੀਗੀ। ਫਿਰ ਰਾਜਾ ਆਇਆ ਯਕੀਨ ਕਰਕੇ ਤਾਂ ਉਹਨੂੰ ਇੱਧਰ ਮਰਜ਼ ਕੀਤਾ ਗਿਆ। ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਚੀਜ਼ਾਂ ਬਦਲੀਆਂ ਕਿ ਸੰਵਿਧਾਨਕ ਸੋਧਾਂ ਜਿਹੜੀਆਂ ਲਾਗੂ ਕਰਵਾਈਆਂ ਗਈਆਂ ਛੋਟੀਆਂ ਮੋਟੀਆਂ, ਪਰ ਏਡਾ ਵੱਡਾ ਫੈਸਲਾ ਲਿਆ ਗਿਆ ਕਿ ਹੁਣ ਕਸ਼ਮੀਰ ਦਾ ਭਵਿੱਖ ਹੈ ਜਿਹੜਾ ਉਹ ਟੋਟਲੀ ਇਹਨਾਂ ਦੇ ਹੱਥ ਦੇ ਵਿੱਚ ਆ ਗਿਆ। ਤਾਂ ਉੱਥੇ ਜੇ ਤੇ ਇਹ ਵਧੀਆ ਰਾਜ ਦਿੰਦੇ ਆ। ਦੇਖੋ ਗੱਲ ਇਹ ਆ ਕਿ ਉਹਨਾਂ ਦਾ ਵਿਕਾਸ ਨਹੀਂ ਹੋ ਰਿਹਾ, ਜਿਹੜਾ ਆਮ ਬੰਦਾ ਉੱਥੇ ਮਾਰਿਆ ਜਾ ਰਿਹਾ। ਜਿੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਬਣਦਾ ਆਮ ਬੰਦੇ ਦੀ ਤਰੱਕੀ ਨਹੀਂ ਹੁੰਦੀ। ਜੇ ਤੇ ਨੀਤ ਸੁੱਚੀ ਨਾਲ, ਨੀਤੀ ਸਾਫ਼ ਦੇ ਨਾਲ ਇਹ ਜਾ ਕੇ ਉੱਥੇ ਕੰਮ ਕਰਨ, ਉਹਨਾਂ ਨੂੰ ਰੁਜ਼ਗਾਰ ਦੇਣ, ਉਹਨਾਂ ਨੂੰ ਤਾਲੀਮ ਦੇਣ, ਚੰਗੀ ਸਿਹਤ ਵਿਵਸਥਾ ਦੇਣ, ਤੇ ਠੀਕ ਆ। ਜੇ ਸਿਰਫ ਤੇ ਸਿਰਫ ਇੱਕ ਕੂਟਨੀਤਿਕ ਮੂਵ ਆ ਜਾਂ ਸਿਰਫ ਇੱਕ ਸਿਆਸੀ ਮੰਚ ਹੈ, ਕਿਉਂਕਿ ਪੁਲਵਾਮਾ ਹਮਲੇ 'ਚ ਜਿਸ ਤਰੀਕੇ ਨਾਲ ਇਹਨਾਂ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਜਿਸ ਤਰੀਕੇ ਦਾ ਏਅਰ ਸਟ੍ਰਾਈਕ ਇਹਨਾਂ ਨੇ ਕੀਤਾ, ਜਿਸ ਤਰੀਕੇ ਦਾ ਇਹਨਾਂ ਨੂੰ ਲੋਕਾਂ ਦਾ ਇੱਕ ਹਮਦਰਦਾਨਾ ਵਤੀਰਾ ਮਿਲਿਆ, ਉਸ ਚੀਜ਼ ਤੋਂ ਇਹਨਾਂ ਨੂੰ ਸਾਫ਼ ਹੋ ਗਿਆ ਕਿਸ ਤਰ੍ਹਾਂ ਦੇ ਫੈਸਲੇ ਜਿਹੜੇ ਉਹ ਲਏ ਜਾ ਸਕਦੇ ਆ। ਬਾਕੀ ਵਿਰੋਧੀ ਧਿਰ ਜਿਹੜੀ ਉਹ ਬਚੀ ਨਹੀਂ ਹੈ, ਕੁਛ ਕਮਜ਼ੋਰ ਹੈ, ਕੁਛ ਜਿਹੜੇ ਥੋੜਾ ਜਿਹਾ ਜ਼ੋਰ ਰੱਖਦੇ ਆ ਉਹ ਇਹਨਾਂ ਨੇ ਮਿਸਲ ਕੀਤੇ ਹੋਏ। ਤਾਂ ਗੱਲ ਇਹ ਆ ਲਦਾਖ ਵਾਲਿਆਂ ਲਈ ਤਾਂ ਠੀਕ ਆ, ਪਰ ਕਸ਼ਮੀਰ ਵਾਸੀਆਂ ਵਾਸਤੇ ਜੇ ਸਿਰਫ ਤੇ ਸਿਰਫ ਇੱਕ ਕਹਿ ਲਈਏ ਕਿ ਤਾਬੜ ਤੋੜ ਮੂਵ ਕਰਨਾ ਹੀ ਆ ਸਿਆਸੀ ਤੌਰ ਤੇ, ਫਿਰ ਤੇ ਗਲਤ ਗੱਲ ਆ। ਤੇ ਜੇ ਉੱਥੇ ਸਥਿਤੀਆਂ ਨੂੰ ਠੀਕ ਕੀਤਾ ਜਾਂਦਾ, ਕਸ਼ਮੀਰੀ ਪੰਡਤਾਂ ਦਾ ਉਜਾੜਾ ਹੋਇਆ, ਉਹਨਾਂ ਦਾ ਵੀ ਵਸੇਵਾ ਕਰਨ, ਉਹ ਲੋਕ ਜਿਹੜੇ ਪ੍ਰਭਾਵਿਤ ਹੈ ਉੱਥੋਂ ਦੇ, ਉਹਨਾਂ ਲਈ ਵੀ ਚੰਗਾ ਕੰਮ ਕਰਨ, ਤੇ ਫਿਰ ਤੇ ਠੀਕ ਆ। ਤੇ ਜੇ
ਅੱਜ ਵੀ ਇਹ ਕਹਿੰਦੇ ਆ ਕਿ 370 ਨੇ ਬੜਾ ਨੁਕਸਾਨ ਕੀਤਾ, ਤੇ ਜੇ ਕੱਲ ਨੂੰ ਫੇਰ ਇਹ ਉੱਠ ਕੇ ਆਖਣ ਕਿ 370 ਖਤਮ ਹੋਣ ਦੇ ਬਾਵਜੂਦ ਸਾਡੇ ਕੋਲ ਇਹ ਚੀਜ਼ਾਂ ਨਹੀਂ ਥੰਮ ਰਹੀਆਂ, ਤੇ ਫਿਰ ਲੋਕ ਜੇ ਨਾ ਪੁੱਛਣ ਤੇ ਲੋਕ ਵੀ ਸਭ ਤੋਂ ਜ਼ਿਆਦਾ ਬੇਵਕੂਫ ਆ। ਪਰ ਜੋ ਵੀ ਆ, ਹੁਣ ਅੱਜ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਉਹ ਕਸ਼ਮੀਰੀ ਹੈ ਜਿਹੜੇ, ਉਹ ਕਿਤੇ ਇਹ ਨਾ ਹੋਵੇ ਜਿਵੇਂ ਆਂਦੇ ਨਾ ਕਿ ਮਾਂ ਨਾ ਭੈਣ ਕੌਣ ਕਰੇ ਵੈਨ, ਮਤਲਬ ਕਿ ਉਧਰੋਂ ਉਹ ਦੱਬ ਕੇ ਬਹਿ ਗਏ, ਉਧਰੋਂ ਉਹ ਦੱਬ ਕੇ ਬਹਿ ਗਏ, ਉਹਨਾਂ ਦੀ ਕੋਈ ਗੱਲ ਹੀ ਨਾ ਸੁਣੇ ਤੇ ਫਿਰ ਗੱਲ ਬਹੁਤ ਮਾੜੀ ਹੈ। ਜੀ 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 ਬਿਲਕੁਲ। ਤੇ ਮਿੰਟੂ ਜੀ, ਬਹੁਤ ਸਾਰੇ ਜਿਹੜੇ ਪ੍ਰਤੀਕਰਨ ਵੀ ਆ ਰਹੇ। ਕੈਪਟਨ ਅਮਰਿੰਦਰ ਨੇ ਇਸ ਨੂੰ ਗੈਰ ਸੰਵਿਧਾਨਿਕ ਆਖਿਆ, ਕੇਜਰੀਵਾਲ ਨੇ ਇਸ ਦਾ ਸਵਾਗਤ ਕੀਤਾ ਆ, ਉਹ ਕਈ ਜਾਣੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਜੀ ਕੇਜਰੀਵਾਲ ਦਾ ਦੋਗਲਾਪਨ ਦੇਖੋ, ਇਹਨੇ ਆਪ ਕਈ ਵਾਰੀ ਇਸ ਚੀਜ਼ ਤੇ ਪ੍ਰਤੀਕਰਮ ਦਿੱਤਾ ਤੇ ਇੱਕ ਵਾਰੀ ਤੇ ਇਹਨੇ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਕਸ਼ਮੀਰ ਦੇ ਵਿੱਚ ਰੈਫਰੈਂਡਮ ਹੋਣਾ ਚਾਹੀਦਾ, ਉਹਦਾ ਟਵਿੱਟਰ ਤੇ ਟਵੀਟ ਤੁਸੀਂ ਹੁਣ ਕੱਢ ਕੇ ਵੇਖ ਲਓ ਜੀ। ਤੇ ਅੱਜ ਉਹ ਕਿੱਧਰ ਉਲਝ ਗਿਆ, ਸਮਝ ਤੋਂ ਪਰੇ ਦੀ ਗੱਲ ਆ। ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ, ਦੇਖੋ ਇਹਨਾਂ ਦੀਆਂ ਮਜਬੂਰੀਆਂ ਨੇ ਅੱਜ ਦੀ ਤਾਰੀਖ ਦੇ ਵਿੱਚ। ਹੁਣ ਕਾਮਰੇਡਾਂ ਦਾ ਸਟੈਂਡ ਦੇਖ ਲਓ ਕਿ ਕਾਮਰੇਡ ਹੁਣ ਕਹਿੰਦੇ ਆ ਕਿ ਸਵੈ ਨਿਰਣੇ ਦੀ ਆਜ਼ਾਦੀ ਦਾ ਇਹ ਗੱਲ ਘੋਟਿਆ ਜਾ ਰਿਹਾ। ਬਹੁਤੇ ਕਾਮਰੇਡ ਜਿਹੜੇ ਆ ਉਹ ਇਸ ਮੂਵ ਦੇ ਉਲਟ ਆ। ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਹੋਰ ਚੀਜ਼ਾਂ ਜਿਹੜੀਆਂ ਉਹ ਕਾਮਰੇਡਾਂ ਨੇ ਇਹੋ ਜਿਹੀਆਂ ਕੀਤੀਆਂ ਅਤੀਤ ਦੇ ਵਿੱਚ ਕਿ ਉਹ ਵੀ ਅੱਜ ਕਟਹਿਰੇ 'ਚ ਖੜਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਹੁਣ ਕੈਪਟਨ ਅਮਰਿੰਦਰ ਸਿੰਘ ਆਪ ਨਹੀਂ ਬੋਲਿਆ, ਇੱਥੇ ਕਾਂਗਰਸ ਨੇ ਬੁਲਾਇਆ, ਆਪ ਸ਼ਾਇਦ ਸੋਚ ਸਮਝ ਕੇ ਬੋਲਦਾ, ਤਾਂ ਇਹਨਾਂ ਦੀ ਮਜਬੂਰੀ ਆ। ਪਰ ਜੋ ਅਰਵਿੰਦ ਕੇਜਰੀਵਾਲ ਦਾ ਆ, ਫਿਰ ਤੁਸੀਂ ਦੇਖ ਲਿਆ ਕਿੰਨੀ ਦੋਗਲਾਪੰਤੀ ਆ ਕਿ ਤੁਸੀਂ ਕਿੱਥੇ ਰੈਫਰੈਂਡਮ ਮੰਗਦੇ ਹੋ, ਕਿੱਥੇ ਤੁਸੀਂ ਨਾਲ ਖੜ ਗਏ ਹੋ, ਤੇ ਜਾਂ ਉਹਦੇ ਤੇ ਠੋਕ ਕੇ ਕਹਿੰਦੇ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਸ਼ਮੀਰ ਦੇ ਵਿੱਚ। ਤੇ ਜੇ ਅੱਜ ਵੀ ਤੁਸੀਂ ਸਰਕਾਰ ਦੇ ਨਾਲ ਖਲੋਤੇ, ਘੱਟੋ ਘੱਟ ਇਹ ਤੇ ਕਹੋ ਕਿ ਉੱਥੋਂ ਦੀ ਆਵਾਮ ਦੀ ਹਿਫਾਜ਼ਤ ਵੀ ਕਰੋ ਤੇ ਉਹਨਾਂ ਦਾ ਵਿਕਾਸ ਵੀ ਕਰੋ। ਬਹੁਤ ਪਿੱਛੇ ਚਲੇ ਗਏ ਆ। ਇਹ ਵੀ ਚੀਜ਼ਾਂ ਜਿਹੜੀਆਂ ਉਹ ਜ਼ਰੂਰੀ, ਕੱਲੀ ਇਹ 370 ਹਟਾ ਕੇ ਜਸ਼ਨ ਮਨਾਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਤੇ ਵੈਸੇ ਕਾਫੀ ਸਖਤੀ ਕਰ ਦਿੱਤੀ ਆ, ਇਹਨੇ ਤੇ ਇੱਥੋਂ ਤੱਕ ਆਖ ਦਿੱਤਾ ਕਿ ਅਸੀਂ ਇੱਥੇ ਪੰਜਾਬ 'ਚ ਕਿਸੇ ਨੂੰ ਜਸ਼ਨ ਨਹੀਂ ਮਨਾਉਣ ਦੇਣੇ। ਚਲੋ ਇੱਕ ਚੰਗਾ ਹੋਰ ਇਹਨਾਂ ਨੇ ਆਖਿਆ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਅਸੀਂ ਉਹਨਾਂ ਦੀ ਵੀ ਸਿਕਿਉਰਿਟੀ ਦਾ ਬੰਦੋਬਸਤ ਕਰਾਂਗੇ, ਠੀਕ ਆ। ਪਰ ਅਰਵਿੰਦ ਕੇਜਰੀਵਾਲ ਨੂੰ ਸਵਾਲ ਇਹੋ ਹੀ ਆ ਵੱਡਾ ਕਿ ਠੀਕ ਹੈ ਤੁਸੀਂ ਇਸ ਮੂਵ ਦੇ ਨਾਲ ਹੋ, ਪਰ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਕਿ ਤਦ ਵੀ ਤੁਸੀਂ ਇਸ ਸਟੈਂਡ ਦੀ ਪ੍ਰੋੜਤਾ ਕਰੋਗੇ ਕਰਕੇ। ਜੀ ਜੀ ਮੈਂ ਦੇਖੋ ਹੁਣ ਆਪ ਤਾਂ ਇਹ ਵਿਸ਼ੇਸ਼ ਜਿਹੜੇ ਆਪ ਦਾ ਸੂਬਾ ਬਣਨ ਦੇ ਲਈ ਜਦੋਜਹਿਦ ਕਰ ਰਿਹਾ, ਤੇ ਦੂਜਿਆਂ ਦਾ ਜੇ ਸਵਾਗਤ ਕਰਨਗੇ ਉਹਨਾਂ ਦੇ ਸੂਬੇ ਤੋਂ ਜੇ ਇਸ ਤਰੀਕੇ ਦੇ ਯੂਟੀ ਵਿਦ ਲੈਜਿਸਲੇਚਰ ਬਣਾਉਣ ਦੇ ਨਾਲ, ਤਾਂ ਫਿਰ ਇਹਨਾਂ ਦੀ ਗੱਲ ਜਿਹੜੀ ਉਹ ਕੌਣ ਸੁਣੂਗਾ। ਮਿੰਟੂ ਜੀ, ਕਈ ਜਾਣੇ ਇਹ ਵੀ ਤਰਕ ਦੇ ਰਹੇ ਸੀ ਵੀ ਇਜ਼ਰਾਈਲ ਦੇ ਨਾਲ ਅੱਜ ਕੱਲ੍ਹ ਬੜੀ ਗੂੜੀ ਇਹਨਾਂ ਦੀ ਦੋਸਤੀ ਹੈਗੀ ਆ, ਮੋਦੀ ਹੁਣਾਂ ਦੀ, ਭਾਰਤ ਵਾਲਿਆਂ ਦੀ। ਉਹਨਾਂ ਨੇ ਵੀ ਫਲਸਤੀਨ ਦੇ ਵਿੱਚ ਇੱਦਾਂ ਹੀ ਜਾ ਕੇ ਜਿਹੜਾ ਕੰਮ ਉਹ ਕਰ ਛੱਡਿਆ ਸੀਗਾ, ਸੋ ਉੱਥੋਂ ਵੀ ਕਾਫੀ ਕੁਛ ਸਿੱਖਣ ਨੂੰ ਮਿਲ ਗਿਆ ਉਹਨਾਂ ਨੂੰ। ਨਹੀਂ ਦੇਖੋ, ਇਹ ਤੇ ਹੈ ਹੀ ਆ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਠੀਕ ਆ। ਇਜ਼ਰਾਈਲ ਨੇ ਉੱਥੇ ਆਪਣੇ ਪੈਰ ਗੱਡੇ ਯਹੂਦੀਆਂ ਨੇ, ਉਸ ਤੋਂ ਬਾਅਦ ਜੋ ਕੀਤਾ ਠੀਕ ਕੀਤਾ। ਪਰ ਤੁਸੀਂ ਕਮਾਲ ਦੀ ਗੱਲ ਵੇਖੋਗੇ ਕਿ ਜੇ ਆਪਾਂ ਇੱਕ ਪਾਸੇ ਹੁਣ ਉਦਾਹਰਨ ਇਹ ਲੈਣ ਡਏ ਆ ਕਿ ਉਹਨਾਂ ਨੇ ਆਹ ਕੀਤਾ, ਪਰ ਦੂਸਰੇ ਪਾਸੇ ਜੇ ਗੱਲ ਕਰਦੇ ਤੇ ਉਹਨਾਂ ਦੀ ਯਹੂਦੀਆਂ ਦੀ ਬੜੀ ਸਿਫਤ ਸਲਾਹਤ ਵੀ ਕੀਤੀ ਜਾਂਦੀ ਆ ਕਿ ਵੇਖੋ ਕਿਵੇਂ ਗੱਡ ਕੇ ਬੈਠੇ ਆ। ਸੋ ਕਹਿਣ ਦਾ ਭਾਵ ਹੈ ਫਿਰ ਸਾਨੂੰ ਉੱਥੇ ਵੀ ਕਹਿਣਾ ਚਾਹੀਦਾ ਕਿ ਠੀਕ ਹੈ ਯਹੂਦੀ ਚਲਾਕ ਨੇ, ਪੜ੍ਹੇ ਲਿਖੇ ਨੇ, ਸਾਰੀ ਦੁਨੀਆ 'ਚ ਫੈਲੇ ਨੇ, ਪਰ ਜੋ ਉੱਥੇ ਉਹਨਾਂ ਨੇ ਸਿਤਮ ਕੀਤੇ ਜਾਂ ਜ਼ੁਲਮ ਕੀਤੇ ਆ ਉਹਨਾਂ ਨੂੰ ਵੀ ਜਸਟੀਫਾਈਡ ਨਹੀਂ ਕੀਤਾ ਜਾ ਸਕਦਾ। ਸੋ ਦੋਨੇ ਪਾਸਿਆਂ ਤੋਂ ਹੀ ਗੱਲ ਜਿਹੜੀ ਆ ਸੋਚਣੀ ਪਊ ਫਿਰ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਿਹੜਾ ਸੱਜਣ ਕੁਮਾਰ ਆ ਉਸ ਦੀ ਜ਼ਮਾਨਤ ਦੀ ਅਰਜ਼ੀ ਤੇ ਆਇਆ ਫੈਸਲਾ। ਹਾਂਜੀ ਬਿਲਕੁਲ, ਸੱਜਣ ਕੁਮਾਰ ਦੀ ਅੱਜ ਜ਼ਮਾਨਤ ਅਰਜ਼ੀ ਤੇ ਫੈਸਲਾ ਕਰ ਦਿੱਤਾ ਸੁਪਰੀਮ ਕੋਰਟ ਨੇ। ਬੜੇ ਲੰਮੇ ਸਮੇਂ ਤੋਂ ਤਰਲੋ ਮੱਛੀ ਹੋਣ ਡਿਆ ਸੀਗਾ ਕਿ ਕਿਸੇ ਤਰੀਕੇ ਨਾਲ ਜ਼ਮਾਨਤ ਹਾਸਲ ਹੋ ਜਾਵੇ। ਸੋ ਸੁਪਰੀਮ ਕੋਰਟ ਨੇ ਹੱਥ ਪਵਾ ਦਿੱਤਾ ਕਿ ਤੈਨੂੰ ਸੱਜਣਾ ਜ਼ਮਾਨਤ ਨਹੀਂ ਮਿਲਣੀ। ਤਾਂ ਇਹਨਾਂ ਨੇ ਅਗਲੀ ਤਰੀਕ ਵੀ ਬੜੀ ਲੰਮੀ ਸੁੱਟੀ ਆ, ਮੇਰੇ ਖਿਆਲ ਦੇ ਨਾਲ ਆਲਮੋਸਟ 8-9 ਮਹੀਨਿਆਂ ਦੀ ਆ। ਸ਼ਾਇਦ ਅਗਲੇ ਸਾਲ ਮਈ ਦੀ ਤਰੀਕ ਪਾਈ ਹੈ, ਜਿਹੜੀ ਨੈਕਸਟ ਹੀਅਰਿੰਗ ਹੋਣੀ ਆ ਉਹ ਅਗਲੇ ਸਾਲ ਮਈ ਦੀ ਆ। ਤੇ ਇਹਦਾ ਮਤਲਬ ਹੈ ਕਿ ਉਦੋਂ ਤੱਕ ਇਹਦੇ ਤੇ ਮੁਸੀਬਤ ਜੋ ਪਈ ਆ ਮਈ ਤੱਕ, ਉਹ ਪਈ ਦੀ ਪਈ ਆ। ਤਾਂ ਹੁਣ ਇਹਦੇ ਕੋਲ ਕੋਈ ਵਸੀਲਾ ਨਹੀਂ, ਜਿਵੇਂ ਆਖਦੇ ਹੁੰਦੇ ਨਾ ਪੰਜਾਬੀ 'ਚ ਕਿ ਖੋਤੀ ਤਸੀਲੋਂ ਹੋ ਆਈ ਆ। ਤਾਂ ਹੁਣ ਅਖੀਰਲਾ ਦੁਆਰ ਵੇਖ ਕੇ ਸੱਜਣ ਕੁਮਾਰ ਮੁੜ ਪਿਆ। ਇਹ ਪੇਸ਼ ਵੀ ਉਦੋਂ ਇਸੇ ਕਰਕੇ ਹੋਇਆ ਸੀ ਕਿਉਂਕਿ ਸੁਪਰੀਮ ਕੋਰਟ ਨੇ ਸਾਫ਼ ਕਿਹਾ ਸੀਗਾ ਕਿ ਪਹਿਲਾਂ ਸਰੈਂਡਰ ਕਰੋ, ਫਿਰ ਆ ਕੇ ਜ਼ਮਾਨਤ ਲਈ ਅਪਲਾਈ ਕਰ ਸਕਦੇ ਹੋ ਤੁਸੀਂ। ਉਦੋਂ ਬਾਅਦ ਤੁਹਾਨੂੰ ਜ਼ਮਾਨਤ ਲਈ ਅਸੀਂ ਸੁਣ ਸਕਦੇ ਹਾਂ ਜਦੋਂ ਤੁਸੀਂ ਸਰੈਂਡਰ ਕਰੋਗੇ। ਤਾਂ ਹੁਣ ਆਖਰੀ ਉਮੀਦ ਜਿਹੜੀ ਆ ਉਹ ਚਲੇ ਗਈ ਆ। ਤਾਂ ਮੇਰੇ ਖਿਆਲ ਦੇ ਨਾਲ
ਸੁਪਰੀਮ ਕੋਰਟ ਨੇ ਉੱਥੇ ਤਰਕ ਦਲੀਲਾਂ ਨਹੀਂ ਵੇਖੀਆਂ, ਨਾ ਸਜ਼ਾ ਵੇਖੀ ਆ। ਉੱਥੇ ਸਿਰਫ ਤੇ ਸਿਰਫ ਸ਼ਾਇਦ ਇਹੋ ਚੀਜ਼ ਵੇਖੀ ਗਈ ਆ ਕਿ ਉਸ ਨਰਸੰਹਾਰ ਦਾ, ਉਸ ਕਤਲੇਆਮ ਦਾ ਮਾਮਲਾ ਕਿੰਨਾ ਗੰਭੀਰ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪਟਨਾ ਦੇ ਵਿੱਚ 2 ਸਿੱਖ ਸ਼ਰਧਾਲੂਆਂ ਦੀ ਕੁੱਟਮਾਰ ਦੇ ਵਿਰੁੱਧ ਜ਼ਬਰਦਸਤ ਰੋਹ। ਹਾਂ, ਉਹੀ ਚੀਜ਼ ਹੋਈ ਆ ਉੱਥੇ ਵੀ ਜਿਹੜੀ ਚੀਜ਼ ਤੋਂ ਮੈਂ ਪਿੱਟਦਾ ਸੀ ਪਿਛਲੇ ਕਈ ਦਿਨਾਂ ਤੋਂ ਕਿ ਤੁਸੀਂ ਥੋੜੀ ਜਿਹੀ ਅਕਲ ਕਰਿਆ ਕਰੋ। ਉੱਥੇ ਵੀ ਇਸੇ ਤਰ੍ਹਾਂ ਹੀ ਹੋਇਆ ਕਿ 2 ਸਿੱਖ ਸ਼ਰਧਾਲੂ, ਜਿਹੜਾ ਕਿ ਇੱਕ ਤਾਂ ਹੈਗਾ ਸੀਗਾ ਹਰਿਆਣੇ ਦੇ ਕਰਨਾਲ ਤੋਂ ਤੇ ਦੂਸਰਾ ਮੇਰੇ ਖਿਆਲ ਦੇ ਨਾਲ ਸੀਗਾ ਦਿੱਲੀ ਤੋਂ, ਦੋਨੇ ਉਧਰ ਗਏ ਸੀਗੇ ਉੱਥੇ ਪਟਨਾ ਸਾਹਿਬ ਦੇ ਦਰਸ਼ਨ ਮੇਲਿਆਂ ਵਾਸਤੇ। ਤੇ ਦੱਸਦੇ ਆ ਕਿ ਉੱਥੇ ਬੱਚਾ ਚੋਰੀ ਕਰਨ ਦੀ ਅਫਵਾਹ ਨੇ ਉਹਨਾਂ ਦੀ ਜਾਨ ਤੇ ਬਣਾ ਦਿੱਤੀ। ਭੀੜ ਨੇ ਉਹਨਾਂ ਨੂੰ ਘੇਰ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਦੱਸਦੇ ਆ ਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਹ ਹਜ਼ੂਮ ਸੀਗਾ। ਤਾਂ ਜਿਹੜੀ ਇਹ ਹਜ਼ੂਮੀ ਕੁੱਟਮਾਰ ਹੋਈ ਆ, ਜਨੂਨੀਅਤ ਇਹਨਾਂ ਦੇ ਨਾਲ ਕੀਤੀ ਗਈ ਆ, ਵਹਿਸ਼ੀਪੁਣਾ ਕੀਤਾ ਗਿਆ। ਦੱਸਦੇ ਆ ਕਿ ਇੱਕ ਸਿੱਖ ਨੌਜਵਾਨ ਦੀ ਤੇ ਸਥਿਤੀ ਜਿਹੜੀ ਆ ਸਰੀਰਕ ਤੌਰ ਤੇ ਕਾਫੀ ਗੰਭੀਰ ਆ, ਕਿਉਂਕਿ ਵਾਹਵਾ ਸੱਟਾਂ ਲੱਗੀਆਂ ਦੱਸਦੇ ਵੈਸੇ ਦੋਵਾਂ ਨੂੰ, ਤੇ ਇੱਕ ਦੇ ਵਾਹਵਾ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਹ ਜਿਹੜੇ ਰਿਊਮਰਸ ਫੈਲਦੇ ਪਏ ਆ, ਅਫਵਾਹਾਂ ਫੈਲਦੀਆਂ ਪਈਆਂ ਨੇ, ਉਹਨਾਂ ਦਾ ਹੀ ਸਿੱਟਾ ਦੇਖੋ ਕਿ ਸ਼ਰਾਰਤ ਜਿਹੜੀ ਆ ਉਹ ਇੱਕ ਪਾਸੇ ਤੋਂ ਹੁੰਦੀ ਹੈ ਜਾਂ ਇੱਕ ਥਾਂ ਤੋਂ ਹੁੰਦੀ ਆ, ਪਰ ਉਹਦਾ ਸਿੱਟਾ ਦੇਖ ਲਓ। ਉਹਨਾਂ ਦੀ ਨਗਦੀ ਵੀ ਖੋਹ ਲਈ ਗਈ ਆ, ਉਹਨਾਂ ਦੇ ਮੋਬਾਈਲ ਵੀ ਖੋਹ ਲਏ ਗਏ ਆ। ਵੈਸੇ ਮਨਜੀਤ ਸਿੰਘ ਜੀ ਕਿ ਲੈ ਰਹੇ ਇਸ ਮਾਮਲੇ ਦਾ ਨੋਟਿਸ, ਪਰ ਮੈਨੂੰ ਲੱਗਦਾ ਕਿ ਉੱਥੋਂ ਦੀ ਸਰਕਾਰ ਦੇ ਨਾਲ ਰਾਬਤਾ ਕਰਨਾ ਚਾਹੀਦਾ, ਦਿੱਲੀ ਸਰਕਾਰ ਨੂੰ ਵੀ, ਹਰਿਆਣਾ ਸਰਕਾਰ ਨੂੰ ਵੀ, ਤਾਂ ਕਿ ਇਹ ਜਿਹੜਾ ਹਜੂਮ ਸੀਗਾ ਸਾਰੇ ਦਾ ਸਾਰਾ ਹੀ ਨੋੜ ਕੇ ਜੇਲ੍ਹ 'ਚ ਸੁੱਟਿਆ ਜਾਵੇ। ਤਾਂ ਮੈਂ ਹਮੇਸ਼ਾ ਕਹਿੰਦਾ ਕਿ ਇਹ ਹਜੂਮੀ ਹੁਣ ਤੇ ਕੁੱਟਦੇ ਇੱਕਾ ਦੁੱਕਾ ਲੋਕਾਂ ਨੂੰ। ਇਸੇ ਤਰ੍ਹਾਂ ਜੇ ਨਾ ਮਾਮਲਾ ਇਹਨਾਂ ਨਾਲ ਸਖਤਾਈ ਵਾਲਾ ਵਾਪਰਿਆ ਤਾਂ ਫਿਰ ਇੱਕ ਦਿਨ ਇਹ ਜਿਹੜੇ ਆ ਜਾ ਕੇ ਦਫ਼ਤਰਾਂ ਨੂੰ ਪੈ ਜਾਇਆ ਕਰਨਗੇ, ਬਾਬੂਆਂ ਨੂੰ ਘੜੀਸ ਕੇ ਕੁੱਟ ਦਿਆ ਕਰਨਗੇ। ਸੋ ਜੇ ਲੋਕਤੰਤਰ ਨੂੰ ਲੋਕਤੰਤਰ ਹੀ ਰੱਖਣਾ, ਠੋਕਤੰਤਰ ਨਹੀਂ ਬਣਾਉਣਾ, ਤਾਂ ਤੁਹਾਨੂੰ ਇਹਨਾਂ ਮਾਮਲਿਆਂ 'ਚ ਮਿਸਾਲੀ ਕਾਨੂੰਨ ਤੇ ਮਿਸਾਲੀ ਸਜ਼ਾ ਜਿਹੜੀ ਉਹ ਲਿਆਉਣੀ ਪਊਗੀ। ਜੀ 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 ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜਿਹੜੇ ਖੇੜੀ ਗੰਡਿਆਂ ਦੇ ਲਾਪਤਾ ਬੱਚਿਆਂ ਬਾਰੇ ਨਵਾਂ ਜਿਹੜਾ ਆ ਖੁਲਾਸਾ, ਪਰਿਵਾਰ ਨੇ ਦੂਜੇ ਬੱਚੇ ਦੀ ਲਾਸ਼ ਪਛਾਣੀ। ਬਿਲਕੁਲ ਇਹ ਉਹੀ ਲਾਸ਼ ਹੈ ਸ਼ਾਇਦ ਜਿਹਨੂੰ ਪਛਾਣਨ ਤੋਂ ਇਹਨਾਂ ਨੇ ਇਨਕਾਰ ਕਰ ਦਿੱਤਾ ਸੀ। ਪਰ ਇਨ ਬਿਟਵੀਨ ਵੀਕਐਂਡ ਦੇ ਵਿੱਚ ਮੈਂ ਕਿਉਂਕਿ ਉਧਰ ਹੀ ਸੀਗਾ ਚੰਡੀਗੜ੍ਹ, ਜਦੋਂ ਮੈਂ ਮੁੜਿਆ ਤੇ ਉਦੋਂ ਪਹਿਲੀ ਲਾਸ਼ ਜਿਹੜੀ ਮਿਲੀ ਸੀਗੀ ਦੂਸਰੀ ਨਹਿਰ ਚੋਂ, ਤਾਂ ਉਹਦਾ ਸੰਸਕਾਰ ਕੀਤਾ ਗਿਆ। ਹੁਣ ਮੈਨੂੰ ਇਹ ਨਹੀਂ ਪਤਾ ਕਿ ਅਗਲੀ ਉਹ ਜਿਹੜੀ ਨਹਿਰ ਸੀ ਉਹ ਉਸੇ ਨਹਿਰ ਦੀ ਬ੍ਰਾਂਚ ਹੈ, ਕਿਉਂਕਿ ਉਹ ਬਹੁਤ ਵੱਡੀ ਨਹਿਰ ਹੈ ਜਿਹੜੀ ਇਸ ਪਿੰਡ ਦੇ ਨਾਲੋਂ ਨਿਕਲਦੀ ਆ, ਅੱਗਿਓਂ ਨਿਕਲਦੀ ਆ। ਤਾਂ ਉਹ ਜਿਹੜੀ ਪਹਿਲਾਂ ਲਾਸ਼ ਮਿਲੀ ਸੀਗੀ ਉਹਦੀ ਪਛਾਣ ਜਿਹੜੀ ਇਹਨਾਂ ਨੂੰ ਕਰਵਾਈ ਗਈ ਸੀ, ਪਰ ਇਹਨਾਂ ਨੇ ਆਖਿਆ ਸੀਗਾ ਕਿ ਨਹੀਂ, ਇਹ ਲਾਸ਼ ਜਿਹੜੀ ਆ ਉਹ ਸਾਡੇ ਬੱਚੇ ਦੀ ਹੈ ਨਹੀਂ ਗੀ। ਪਰ ਬਾਅਦ ਦੇ ਵਿੱਚ ਜਿਹੜੀ ਦੂਸਰੀ ਲਾਸ਼ ਮਿਲੀ ਉਹ ਇਹਨਾਂ ਨੇ ਪਛਾਣ ਲਈ, ਕਿਉਂਕਿ ਉਹਦੇ ਗੁੱਟ ਤੇ ਧਾਗਾ ਬੰਨਿਆ ਹੋਇਆ ਸੀਗਾ। ਹੁਣ ਘਰਦਿਆਂ ਨੂੰ ਝੱਟ ਤੱਤ-ਫੱਟ ਪਤਾ ਲੱਗ ਜਾਂਦਾ ਕਿ ਆਹ ਧਾਗਾ ਜਿਹੜਾ ਉਹ ਸਾਡੇ ਬੱਚੇ ਦੇ ਵੱਜਾ ਹੋਇਆ ਸੀਗਾ। ਫਿਰ ਗੱਲ ਦੇ ਵਿੱਚ ਵੀ ਕੋਈ ਧਾਗਾ ਪਾਇਆ ਸੀ। ਦੱਸਦੇ ਆ ਕਿ ਨਾਈ ਨੇ ਵੀ ਆ ਕੇ ਸਿਆਣ ਲਿਆ ਕਿ ਮੈਂ ਕਟਿੰਗ ਕੀਤੀ ਸੀ ਤੇ ਉਹੀ ਬੱਚਾ, ਕਿਉਂਕਿ ਨਾਈਆਂ ਨੂੰ ਕਟਿੰਗ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੱਖਾਂ ਬੰਨ ਕੇ ਹੱਥ ਲਾਉਣ ਦਾ ਪਤਾ ਲੱਗ ਜਾਂਦਾ ਕਿ ਸਾਡੀ ਕੀਤੀ ਹੋਈ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਕਿ ਦੂਸਰੀ ਲਾਸ਼ ਦੀ ਵੀ ਇਹਨਾਂ ਨੇ ਪਛਾਣ ਕਰ ਲਈ। ਹਾਲਾਂਕਿ ਇਹਨਾਂ ਨੇ ਪਹਿਲਾਂ ਪਛਾਣਿਆ ਨਹੀਂ ਸੀਗਾ, ਲਾਸ਼ ਨੂੰ ਇਨਕਾਰ ਕਰ ਦਿੱਤਾ ਸੀਗਾ। ਪਰ ਫਿਰ ਉਸ ਤੋਂ ਬਾਅਦ ਪੁਲਿਸ ਨੇ ਆਖਿਆ ਕਿ ਆਪਾਂ DNA ਕਰਾ ਲੈਂਦੇ ਹਾਂ। ਜਦੋਂ DNA ਦੀ ਵਾਰੀ ਆਈ ਤਾਂ ਪਰਿਵਾਰ ਜਿਹੜਾ ਫਿਰ ਵੀ ਮੁੱਕਰ ਗਿਆ, ਤਾਂ ਅਦਾਲਤ ਦੇ ਵਿੱਚ ਚਲੇ ਗਈ ਪੁਲਿਸ। ਇਹ ਕਮਾਲ ਦੀ ਗੱਲ ਹੋਈ ਕਿ ਅਦਾਲਤ ਦੇ ਵਿੱਚ ਚਲੇ ਗਏ ਕਿ ਤੁਸੀਂ ਸਾਨੂੰ ਪਰਮਿਸ਼ਨ ਦਿਓ ਤਾਂ ਕਿ ਲਾਸ਼ ਦਾ ਔਰ ਪਰਿਵਾਰ ਦਾ DNA ਹੈ ਜਿਹੜਾ ਉਹਦਾ ਮਿਲਾਨ ਕਰਕੇ ਦੇਖੀਏ। ਤਾਂ ਜਦੋਂ ਇਹ ਮੂਵ ਹੋਏ ਅਦਾਲਤ ਦੇ ਵਿੱਚ, ਉਸ ਤੋਂ ਬਾਅਦ ਫਿਰ ਉਹ ਜਿਹੜੀ ਲਾਸ਼ ਪਹਿਲਾਂ ਮਿਲੀ ਸੀ ਉਹ ਵੀ ਪਛਾਣ ਲਈ ਗਈ ਆ। ਤਾਂ ਇਸ ਮਾਮਲੇ ਦੇ ਵਿੱਚ ਕੁੱਲ ਮਿਲਾ ਕੇ ਇੱਕ ਹੋਣੀ ਵੱਡੀ ਵਾਪਰੀ ਆ। ਉਹਦਾ ਕਾਰਨ ਕੀ ਰਿਹਾ ਪਤਾ ਨਹੀਂ, ਪਰ ਦਾਅਵਾ ਕੀਤਾ ਜਾ ਰਿਹਾ। ਇੱਕ ਅਖਬਾਰ ਦੇ ਵਿੱਚ ਵੀ ਮੈਂ ਪੜ੍ਹੀ ਸੀ ਕੱਲ ਖਬਰ ਕਿ ਦੱਸਦੇ ਆ ਕਿ ਇੱਕ CCTV ਫੁਟੇਜ ਕਿਤੇ ਮਿਲੀ ਆ ਪੁਲਿਸ ਵਾਲਿਆਂ ਨੂੰ, ਜਿਹਦੇ ਵਿੱਚ ਬੱਚੇ ਜਿਹੜੇ ਉਹ ਬਾਂਦਰ ਦੇ ਪਿੱਛੇ ਭੱਜਦੇ ਨਜ਼ਰ ਆਉਂਦੇ ਆ। ਕਿਉਂਕਿ ਪਿੰਡ ਦੇ ਨਾਲ ਹੀ ਇੱਕ ਪਾਸੇ ਹਾਈਵੇ ਆ, ਦੂਸਰੇ ਪਾਸੇ ਉਹ ਸੜਕ ਦੇ ਨਾਲ ਹੀ, ਸੜਕ ਦੇ ਹੇਠੋਂ ਹੀ ਵੱਡੀ ਨਹਿਰ ਲੰਘਦੀ ਆ। ਤਾਂ ਹੋ ਸਕਦਾ ਕੋਈ ਹੋਣੀ ਵਾਪਰ ਗਈ ਹੋਵੇ। ਪਰ ਜੋ ਵੀ ਆ, ਜਿਸ ਤਰ੍ਹਾਂ ਮਰਜ਼ੀ ਇਹ ਭਾਣਾ ਵਾਪਰਿਆ, ਚਾਹੇ ਕਿਸੇ ਦੀ ਵੀ ਲਾਪਰਵਾਹੀ ਰਹੀ ਹੋਵੇ, ਪਰ ਪਰਿਵਾਰ ਨੂੰ ਜੋ ਘਾਟਾ ਪਿਆ ਮੇਰੇ ਖਿਆਲ ਦੇ ਨਾਲ ਐਸਾ ਘਾਟਾ ਦੁਨੀਆ ਤੇ ਕਿਸੇ ਨੂੰ ਨਹੀਂ ਪੈਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਵੀ ਹੁਣ ਰਾਮ ਰਹੀਮ ਨੇ ਮਾਂ ਦੀ ਸੇਵਾ ਲਈ ਮੰਗ ਲਈ ਆ ਪਰੋਲ, ਤੀਜੀ ਵਾਰ ਹਾਈ ਕੋਰਟ ਦੇ ਵਿੱਚ ਇਹ ਕੋਸ਼ਿਸ਼ ਆ।
ਬਿਲਕੁਲ ਹਰ ਇੱਕ ਵਾਰੀ ਇਹਦਾ ਪੈਂਤੜਾ ਜਿਹੜਾ ਬਦਲ ਜਾਂਦਾ, ਜਿੱਦਾਂ ਰੁੱਤਾਂ ਦੇ ਨਾਲ ਕੱਪੜੇ ਬਦਲ ਜਾਂਦੇ ਆ ਨਾ ਤਨਾਂ ਤੋਂ, ਇਹਦਾ ਵੀ ਜ਼ਮਾਨਤ ਮੰਗਣ ਵਾਲਾ ਪੈਂਤੜਾ ਜਿਹੜਾ ਹਰ ਇੱਕ ਵਾਰੀ ਬਦਲ ਜਾਂਦਾ। ਹੁਣ ਪਹਿਲਾਂ ਇਹਨੇ ਕਿਹਾ ਸੀਗਾ ਕਿ ਮੂੰਹ ਬੋਲੀ ਧੀ ਦਾ ਮੈਂ ਜੀ ਉੱਥੇ ਵਿਆਹ ਕਰਨਾ, ਮੈਨੂੰ ਛੁੱਟੀ ਦਿਓ। ਫੇਰ ਉਹ ਗੱਲ ਨਹੀਂ ਬਣੀ। ਬਾਅਦ ਦੇ ਵਿੱਚ ਕਹਿੰਦਾ ਕਿ ਖੇਤੀਬਾੜੀ ਕਰਨੀ ਆ, ਆਪਣੀ ਕੋਲ ਜ਼ਮੀਨ ਵੀ ਹੈਗੀ ਆ। ਉਹਨਾਂ ਨੇ ਫਿਰ ਜਦੋਂ ਵੇਖਿਆ ਕਿ ਮਾਮਲਾ ਇਹ ਪੁੱਟਾ ਪੈਂਦਾ ਤੇ ਫੇਰ ਆਖਿਆ ਕਿ ਨਹੀਂ ਜੀ, ਜ਼ਮਾਨਤ ਦੀ ਅਰਜ਼ੀ ਮੈਂ ਵਾਪਸ ਲੈਣਾ। ਪੈਰੋਲ ਤੇ ਜ਼ਮਾਨਤ ਇੱਕੋ ਚੀਜ਼ ਹੀ ਹੁੰਦੀ ਹੈ, ਇਹਨੂੰ ਅਸਥਾਈ ਜ਼ਮਾਨਤ ਕਹਿ ਦਿੰਦੇ ਆ। ਤਾਂ ਫੇਰ ਪੈਰੋਲ ਤੀਜੀ ਵਾਰੀ ਜਦੋਂ ਹੁਣ ਮੰਗੀ ਗਈ ਆ ਤਾਂ ਉਸ ਅਰਜ਼ੀ ਦੇ ਵਿੱਚ ਇਹ ਕਾਰਨ ਪਾਇਆ ਗਿਆ ਕਿ ਮਾਂ ਨਸੀਬ ਕੌਰ ਜਿਹੜੀ ਆ ਮੇਰੀ, ਉਹ ਢਿੱਲੀ ਮੱਠੀ ਰਹਿੰਦੀ ਆ ਤੇ ਉਹਨੇ ਇੱਛਾ ਜਤਾਈ ਆ ਕਿ ਮੇਰੀ ਹਾਜ਼ਰੀ ਦੇ ਵਿੱਚ, ਮੇਰੀ ਦੇਖ ਰੇਖ ਦੇ ਵਿੱਚ ਇਲਾਜ ਹੋਵੇ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਮਸਲਾ ਜਿਹੜਾ ਹੱਲ ਨਹੀਂ ਹੋਣਾ, ਕਿਉਂਕਿ ਇਹਦੀ ਮਾਤਾ ਤੇ ਚੰਗੀ ਭਲੀ ਆਪਾਂ ਵੇਖੀ ਮੁਲਾਕਾਤਾਂ ਕਰਦੀ ਰਹੀ ਆ, ਤਾਂ ਬਹੁਤ ਹੱਦ ਤੱਕ ਮੇਰੇ ਖਿਆਲ ਦੇ ਨਾਲ ਇਨਕਾਰ ਹੀ ਹੋਏਗਾ। ਕਿਉਂਕਿ ਇਹੋ ਜਿਹੇ ਗਰਾਊਂਡ ਤੇ ਇਹੋ ਜਿਹੇ ਕੇਸਾਂ ਦੇ ਵਿੱਚ, ਔਰ ਖਾਸ ਤੌਰ ਤੇ ਜਦੋਂ ਇਹ ਹਾਲੇ ਕੇਸ ਬਕਾਇਆ ਪਏ ਆ ਦੋ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਪੈਂਤੜੇ ਨੂੰ ਵੀ ਬੂਰ ਪਊਗਾ। ਸੋ ਦੇਖਦੇ ਹਾਂ ਕਿ ਕੀ ਬਣਦਾ। ਪਰ ਹਾਈ ਕੋਰਟ ਨੇ ਇਹ ਜਿਹੜੀ ਅਰਜ਼ੀ ਆ ਉਹ ਮਾਰਕ ਕਰ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਜੇਲ੍ਹ ਸੁਪਰੀਡੈਂਟ ਨੂੰ ਕਿ ਭਾਈ ਤੁਸੀਂ ਇਸ ਮਾਮਲੇ ਤੇ ਆਪਣਾ ਫੈਸਲਾ ਬਣਾਓ। ਹੁਣ ਲੱਗਦਾ ਹੈ ਕਿ 5 ਦਿਨਾਂ ਦੇ ਅੰਦਰ ਅੰਦਰ ਫੈਸਲਾ ਦੇਣਗੇ, ਕਿਉਂਕਿ ਦੱਸਦੇ ਆ ਕਿ ਹੁਕਮ ਜਿਹੜਾ ਇਹੋ ਹੋਇਆ ਕਿ 5 ਦਿਨਾਂ ਦੇ ਅੰਦਰ ਅੰਦਰ ਫੈਸਲਾ ਲਓ। ਤਾਂ ਦੇਖਦੇ ਆ ਕੀ ਬਣਦਾ। ਪੈਰੋਲ ਮਿਲਦੀ ਹੈ ਜਾਂ ਜੇਲ੍ਹ ਦੀ ਉਹੀ ਦਾਲ ਰੋਟੀ ਜਿਹੜੀ ਹੈ ਉਹੀ ਚੱਲੀ ਜਾਊਗੀ। ਪਰ ਮੇਰੇ ਖਿਆਲ ਦੇ ਨਾਲ ਇਮਕਾਨ ਬਹੁਤ ਘੱਟ ਆ। ਜੀ ਇਹ ਨਾ ਹੋਵੇ ਮਿੰਟੂ ਜੀ ਬਾਰ-ਬਾਰ ਨਵੇਂ ਤੋਂ ਨਵੇਂ ਤਰੀਕੇ ਤੋਂ ਬਾਅਦ ਦੇ ਵਿੱਚ ਜਾ ਕੇ ਜੱਜ ਦਾ ਵੀ ਦਿਲ ਜਿਹੜਾ ਪਿਘਲ ਜਾਵੇ, ਲੈ ਲਾ ਭਰਾਵਾ ਪਰੋਲ ਤੂੰ ਜਿਹੜੀ ਲੈਣੀ ਆ। ਏਦਾਂ ਨਹੀਂ ਹੁੰਦਾ ਕਿਉਂਕਿ ਕਾਫੀ ਪੇਚੀਦਗੀਆਂ, ਔਰ ਇਹਦੀ ਪੈਰੋਲ ਨੂੰ ਅੱਗੇ ਚੈਲੰਜ ਹੋ ਜਾਏਗਾ ਨਾ, ਜੇ ਮੰਨ ਲਓ ਮਨਜ਼ੂਰ ਵੀ ਕਰਦੇ ਆ ਤਾਂ ਅਪਰ ਕੋਰਟ ਦੇ ਵਿੱਚ ਚੈਲੰਜ ਹੋਏਗਾ ਜ਼ਮਾਨਤ। ਜੀ ਅਗਲੀ ਗੱਲ ਕਰਦੇ, ਫੂਲਕਾ ਹੋਣਾ ਦਾ ਬਿਆਨ ਆਇਆ, ਕਹਿੰਦੇ ਅਸਤੀਫਾ ਮਨਜ਼ੂਰ ਕਰੋ ਨਹੀਂ ਤੇ ਜਾਵਾਂਗਾ ਸੁਪਰੀਮ ਕੋਰਟ। ਇਹ ਤੇ ਰਹਿੰਦੇ ਸੁਪਰੀਮ ਕੋਰਟ ਦੇ ਵਿੱਚ ਆ ਕਿ ਇਹਨਾਂ ਨੂੰ 10 ਮਹੀਨੇ ਚੇਤਾ ਹੀ ਨਹੀਂ ਆਇਆ ਕਿ ਉਹ ਕਿੱਥੇ ਰਹਿੰਦੇ ਆ। ਇਹ ਤਾਂ ਜ਼ਿਆਦਾਤਰ ਤੁਹਾਨੂੰ ਪਤਾ ਹੀ ਆ ਕਿ ਸੁਪਰੀਮ ਕੋਰਟ 'ਚ ਮਾਮਲੇ ਵੇਖਦੇ ਆ। ਸੋ ਇਹ ਕਹਿਣਾ ਕਿ ਮੈਂ ਸੁਪਰੀਮ ਕੋਰਟ ਦੇ ਵਿੱਚ ਜਾਊਂਗਾ, ਮੇਰੇ ਖਿਆਲ ਦੇ ਨਾਲ ਫੂਲਕਾ ਸਾਹਿਬ ਦੇ ਕੱਦ ਦੇ ਮੁਤਾਬਕ, ਜੋ ਉਹਨਾਂ ਦਾ ਨਿੱਜੀ ਕਿਰਦਾਰ ਦਾ ਕੱਦ ਆ, ਉਹਦੇ ਮੁਤਾਬਕ ਸਹੀ ਨਹੀਂ ਹੈ। ਤੇ ਜੇ ਤੁਸੀਂ ਇਹ ਚੀਜ਼ ਦੇਖੋ, ਜਦੋਂ ਕਰਨਾਟਕ ਦਾ ਰੌਲਾ ਪਿਆ, ਉਹ ਬਾਗੀ ਵਿਧਾਇਕ ਜਿਹੜੇ ਕੁਝ ਘੰਟਿਆਂ ਬਾਅਦ ਹੀ ਸੁਪਰੀਮ ਕੋਰਟ 'ਚ ਚਲੇ ਗਏ ਸੀ ਕਿ ਸਪੀਕਰ ਨੂੰ ਕਹੋ ਸਾਡਾ ਅਸਤੀਫਾ ਪ੍ਰਵਾਨ ਕਰੇ, ਅਸੀਂ ਨਹੀਂ ਰਹਿਣਾ। ਤਾਂ ਉੱਥੇ ਕੁਝ ਘੰਟਿਆਂ ਬਾਅਦ ਹੀ ਰੂਲਿੰਗ ਆ ਗਈ ਸੀ ਸੁਪਰੀਮ ਕੋਰਟ ਦੀ ਕਿ ਹਾਂ ਭਾਈ ਤੁਸੀਂ ਇਹਨਾਂ ਦਾ ਫੈਸਲਾ ਜਿਹੜਾ ਜਲਦੀ ਕਰੋ, ਨਿਪਟਾਓ। ਤਾਂ ਫਿਰ ਤੁਸੀਂ ਦੇਖਿਆ ਹੀ ਆ ਕਿ ਉੱਥੇ ਅਖੀਰ ਨੂੰ ਮਾਮਲਾ ਜਿਹੜਾ ਨਿਪਟ ਗਿਆ ਸੀ। ਕਹਿਣ ਦਾ ਭਾਵ ਹੈ ਕਿ ਤੁਸੀਂ ਸੁਪਰੀਮ ਕੋਰਟ 'ਚੋਂ ਮਹੀਨਾ ਵੇਖੋ, 2 ਮਹੀਨੇ ਵੇਖੋ, ਤੁਸੀਂ ਉੱਥੇ 2 ਵਾਰੀ ਜਦੋਂ ਜਾ ਆਏ ਹੋ ਤਾਂ ਵੀ ਤੁਹਾਡਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ। ਪਤਾ ਨਹੀਂ ਕੀ ਹੁਣ ਗਿੱਟ-ਮਿੱਟ ਆ ਜਾਂ ਕਾਂਗਰਸ ਦੇ ਮਨ ਦੇ ਵਿੱਚ ਕੋਈ ਚੋਰ ਆ। ਤੁਸੀਂ ਕੋਈ ਵੀ ਕਾਰਨ ਹੈ ਜੇ ਤੁਹਾਨੂੰ ਲੱਗਦਾ ਗਲਤ ਹੋ ਰਿਹਾ ਤੇ ਤੁਸੀਂ ਉੱਥੇ ਪਹੁੰਚ ਜਾਓ। ਤੇ ਦੂਜੀ ਗੱਲ ਇਹ ਹੈ ਕਿ ਹਾਲੇ ਵੀ ਤੁਸੀਂ ਕਹਿ ਰਹੇ ਹੋ ਕਿ ਮੈਂ ਸੁਪਰੀਮ ਕੋਰਟ 'ਚ ਜਾਊਂਗਾ। ਇਹ ਤੇ ਉਹੀ ਗੱਲ ਹੈ ਨਾ, ਜਦੋਂ ਉਹ ਕੋਈ ਕਹਿੰਦਾ ਕਿ ਤਨਖਾਹ ਵਧਾ ਦੇ, ਨਹੀਂ ਤਾਂ ਤਨਖਾਹ ਵਧਾ ਦੇ, ਨਹੀਂ ਤਾਂ ਨਹੀਂ। ਉਹ ਕਹਿੰਦਾ ਕਿ ਨਹੀਂ ਤੇ ਫੇਰ ਕੀ ਆ, ਨਹੀਂ ਤੇ ਮੈਂ ਇਸੇ ਤਨਖਾਹ ਦੇ ਭਾਂਡੇ ਮਾਂਜੀ ਜਾਊਂਗਾ। ਤਾਂ ਕਹਿਣ ਦਾ ਭਾਵ ਹੈ ਕਿ ਹਾਲੇ ਵੀ ਤੁਸੀਂ ਧਮਕੀਆਂ ਦੇਈ ਜਾ ਰਹੇ ਹੋ। ਸੁਪਰੀਮ ਕੋਰਟ ਦੇ ਵਕੀਲ ਹੋ, ਸਾਰੇ ਕਾਨੂੰਨੀ ਨੁਕਤੇ ਨਿਗਾਹ ਤੁਹਾਨੂੰ ਪਤਾ ਹੀ ਆ ਕਿ ਕਿੱਥੇ ਕੀ ਹੁੰਦਾ, ਸਭ ਕਾਨੂੰਨੀ ਨੁਕਤੇ ਨਿਗਾਹ ਤੁਸੀਂ ਵਾਕਫ ਹੋ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਉਦੋਂ ਤੱਕ ਤੁਸੀਂ ਇਹ ਭੱਤੇ ਜੋ ਸਹੂਲਤਾਂ ਮਿਲਦੀਆਂ ਕਾਹਤੋਂ ਲੈਣੀਆਂ ਸੀਗੀਆਂ। ਖਿਲਾਫ ਤੇ ਇਹੋ ਹੀ ਕਹਿੰਦਾ ਨਾ ਕਿ ਤੁਸੀਂ ਠੋਸ ਦੇ ਕੇ ਆਪਣਾ ਕਾਰਨ ਤੇ ਅਸਤੀਫਾ ਪ੍ਰਵਾਨ ਕਰਵਾਓ। ਜੇ ਕਾਂਗਰਸ ਦਾ ਸਪੀਕਰ ਹੈ ਤਾਂ ਵੈਸੇ ਸਦਨ ਦਾ, ਤੇ ਪਰ ਕਾਂਗਰਸ ਪਾਰਟੀ ਦਾ ਕਿਉਂਕਿ ਉਹ ਵਿਧਾਇਕ ਹੈ ਤਾਂ ਹੀ ਸਪੀਕਰ ਆ। ਤੇ ਜੇ ਤੁਹਾਨੂੰ ਲੱਗਦਾ ਕਿ ਕੁਛ ਐਸਾ ਹੋ ਰਿਹਾ ਸਿਆਸੀ ਤੌਰ ਤੇ, ਤਾਂ ਭਾਈ ਤੁਸੀਂ ਉਦੋਂ ਹੀ ਸੁਪਰੀਮ ਕੋਰਟ 'ਚ ਚੱਲ ਜਾਓ। ਜੀ ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਅਕਾਲੀ ਆਗੂ ਦੇ ਉੱਤੇ ਕਾਤਲਾਨਾ ਹਮਲਾ, ਜਵਾਬੀ ਗੋਲੀਬਾਰੀ ਦੇ ਵਿੱਚ ਭੱਜੇ ਇੱਕ ਗੈਂਗਸਟਰ ਨੇ ਖੁਦ ਨੂੰ ਉਡਾਇਆ। ਦੇਖੋ ਜੀ, ਇਹ ਤਗੜਾ ਵਗਿਆ, ਨਹੀਂ ਤੇ ਇਹਨੂੰ ਠੋਕ ਦੇਣਾ ਹੀ ਕੱਲ ਗੈਂਗਸਟਰਾਂ ਨੇ। ਤੜਕੇ 8 ਵਜੇ ਦਾ ਵੇਲਾ, ਇਹ ਪਿੱਪਲ ਦੇ ਹੇਠਾਂ ਬੈਠਾ ਸੀਗਾ। ਖਾਟਵਾ ਪਿੰਡ ਦੀ ਘਟਨਾ। ਖਾਟਵਾ ਪਿੰਡ ਹੈ ਜਿਹੜਾ ਉਹ ਫਾਜ਼ਿਲਕਾ ਦਾ ਰਾਜਸਥਾਨ ਦੀ ਹੱਦ ਵੱਲ ਪੈ ਜਾਂਦਾ। ਤਾਂ ਇਹ ਸਾਬਕਾ ਚੇਅਰਮੈਨ ਵੀ ਆ ਨਗਰ ਸੁਧਾਰ ਟਰਸਟ ਅਬੋਹਰ ਦਾ। ਤਾਂ ਇਹਨੂੰ ਪਹਿਲਾਂ ਵੀ ਥ੍ਰੈਟ ਮਿਲੀ ਆ। ਆਪਣਾ ਪੱਕਾ ਸੀਗਾ, ਨਾਲ ਇਹਦੇ ਆਪਣੇ ਸਿਕਿਉਰਿਟੀ ਗਾਰਡ ਵੀ ਸੀ, ਨਾਲ ਚੰਗਾ ਅਸਲਾ ਵੀ ਸੀਗਾ। ਤੇ ਉੱਥੇ ਬੈਠਾ ਹੀ ਪਿੱਪਲ ਹੇਠਾਂ। ਜਦੋਂ ਇਹਨੂੰ ਹਿਲਜੁਲ ਪਤਾ ਲੱਗੀ ਕਿ ਅਟੈਕ ਹੋ ਸਕਦਾ,
ਕਿਉਂਕਿ ਵੱਡੇ ਗਰੋਹਬਾਜ਼ਾਂ ਦੇ ਨਾਲ ਇਹਦੇ ਸਿੰਘ ਫਸੇ ਹੋਏ ਸੀ। ਤਾਂ ਇਹ ਤਿਆਰ ਹੋ ਗਏ ਤੇ ਜਿਵੇਂ ਹੀ ਉਹਨਾਂ ਨੇ ਹਮਲਾ ਕੀਤਾ, ਇਹਨਾਂ ਨੇ ਤਾਬੜਤੋੜ ਅੱਗੋਂ ਕਾਊਂਟਰ ਵੀ ਹਮਲਾ ਕਰ ਦਿੱਤਾ। ਤਾਂ ਉਹਦੇ ਵਿੱਚ ਹੋਇਆ ਕਿ ਭੱਜਦੜ ਪੈ ਗਈ ਉਹਨਾਂ ਨੂੰ। ਜਦੋਂ ਭੱਜਦੜ ਪੈ ਗਈ ਤੇ ਉਹ ਨਿਕਲਨੇ ਸਕਾਰਪੀਓ ਤੇ ਸੀਗੇ, ਅੱਗੇ ਜਾ ਕੇ ਇੱਕ ਖੇਤ ਦੇ ਵਿੱਚ ਉਹਨਾਂ ਦੀ ਸਕਾਰਪੀਓ ਪਲਟ ਗਈ। ਤੇ ਗੱਲ ਉਹੀ ਆ, ਕਈ ਵਾਰ ਜਿਹੜੀ ਅਫਵਾਹ ਕੰਮ ਵੀ ਕਰ ਜਾਂਦੀ ਆ ਤੇ ਲੋਕਾਂ ਨੂੰ ਲੱਗਿਆ ਕਿ ਬੱਚੇ ਚੁੱਕਣ ਵਾਲੇ ਆ, ਕਿਉਂਕਿ ਉਹ ਇਲਾਕਾ ਵੀ ਥੋੜਾ ਜਿਹਾ ਐਸਾ ਹੀ ਆ। ਤਾਂ ਜਦੋਂ ਲੋਕ ਇਕੱਠੇ ਹੋਏ ਖੇਤਾਂ 'ਚ, ਤਾਂ ਉਹ ਜਿਹੜੇ ਆਪਣੇ ਆਪ ਨੂੰ ਘਿਰਾਏ ਮਹਿਸੂਸ ਕਰ ਰਹੇ ਸੀਗੇ ਗਰੋਹਬਾਜ਼, ਉਹਨਾਂ 'ਚੋਂ ਇੱਕ ਨੇ ਖੁਦ ਨੂੰ ਉਡਾ ਲਿਆ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਦਾਸੂਵਾਲ ਪਿੰਡ ਦਾ, ਜੋ ਤਰਨਤਾਰਨ ਜ਼ਿਲ੍ਹੇ 'ਚ ਪੈਂਦਾ, ਤੇ ਇੱਕ ਲੋਕਲ ਹੀ ਸੀਗਾ ਅਬੋਹਰ ਦਾ, ਜਿਹਨੇ ਹੁਣ ਮੰਨਿਆ, ਕਹਿੰਦਾ ਕਿ ਮੈਨੂੰ ਲਾਰੈਂਸ ਬਿਸ਼ਨੋਈ ਨੇ ਘੱਲਿਆ ਸੀ, ਜਿਹੜਾ ਰਾਜਸਥਾਨ ਦੀ ਇੱਕ ਜੇਲ੍ਹ ਦੇ ਵਿੱਚ ਨਜ਼ਰਬੰਦ ਆ। ਉਹਨੂੰ ਕਿਹਾ ਗਿਆ ਕਿ ਭਾਈ ਤੂੰ ਇਹਦੀ ਰੈਕੀ ਕਰ ਦੇ ਔਰ ਬੰਦਾ ਦੱਸ ਦੇ, ਟਾਰਗੇਟ ਦੱਸ ਦੇ, ਸ਼ੂਟਰ ਆਪੇ ਫੁੰਡ ਦੇਣਗੇ। ਤੇ ਉਹ ਤਾਂ ਕਹਿੰਦਾ ਕਿ ਮੈਂ ਤੇ ਇਹਨਾਂ ਨੂੰ ਟਾਰਗੇਟ ਦਿਖਾਉਣ ਆਇਆ ਸੀ, ਪਰ ਅਸਲ ਉਸ ਤੋਂ ਵੀ ਫੜਿਆ ਗਿਆ। ਇੱਕ ਇਹਨਾਂ ਚੋਂ ਬੰਦਾ ਜਿਹੜਾ ਭੱਜ ਗਿਆ। ਸੋ ਤੁਸੀਂ ਆਪ ਹੀ ਦੇਖ ਲਓ, ਚਿੱਟੇ ਦਿਨ ਦਿਹਾੜੇ ਕਿਸੇ ਦੇ ਘਰ ਆ ਕੇ, ਕਿਸੇ ਦੇ ਪਿੰਡ ਆ ਕੇ ਇਸ ਤਰ੍ਹਾਂ ਦਾ ਹਮਲਾ ਹੋ ਜਾਂਦਾ। ਹੁਣ ਹਰੇਕ ਬੰਦੇ ਕੋਲ ਇਸ ਤਰ੍ਹਾਂ ਦੇ ਹਥਿਆਰ ਨਹੀਂ ਹੋ ਸਕਦੇ ਜੋ ਆਪਣੇ ਆਪ ਨੂੰ ਬਚਾ ਸਕੇ। ਹਰੇਕ ਬੰਦਾ ਜਿਹੜਾ ਉਹ ਆਪਣੇ ਨਾਲ ਸਿਕਿਉਰਿਟੀ ਗਾਰਡ ਨਹੀਂ ਰੱਖ ਸਕਦਾ। ਪਰ ਕਾਨੂੰਨ ਦੀ ਵਿਵਸਥਾ ਸਾਡੇ ਲਈ ਵੇਖੋ ਕਿ ਗੈਂਗਸਟਰ ਜਿਹੜੇ ਆ ਉਹ ਖੁੱਲੀ ਗੱਡੀ 'ਚ ਆਉਂਦੇ ਆ। ਹੁਣ ਖੁੱਲੀ ਗੱਡੀ ਜਿਹੜੀ ਇਹ ਤੇ ਹੈ ਨਹੀਂ ਕਿ ਕਿਸੇ ਸੁਰੰਗ 'ਚੋਂ ਨਿਕਲੀ ਆ, ਸੜਕਾਂ ਤੋਂ ਹੀ ਆਈ ਹੋਣੀ ਆ ਨਾ। ਤਾਂ ਉਹ ਖੁੱਲੇ ਰੂਪ ਦੇ ਵਿੱਚ ਇੰਨਾ ਅਸਲਾ ਲੱਦ ਕੇ ਕਿਸੇ ਦੇ ਪਿੰਡ ਪਹੁੰਚ ਜਾਂਦੇ ਆ ਔਰ ਨਿਕਲ ਵੀ ਚੱਲੇ ਸੀ। ਤਕਰੀਬਨ ਉਹ ਤੇ ਉਹਨਾਂ ਦੀ ਘਟੀ ਸੀਗੀ ਕਿ ਗੱਡੀ ਉਹਨਾਂ ਦੀ ਪਲਟ ਗਈ। ਤਾਂ ਕਿਤੇ ਵੀ ਉਹਨਾਂ ਨੂੰ ਰੋਕਣ ਵਾਲੀ ਸਾਡੇ ਕੋਲ ਪੁਲਿਸ ਮਸ਼ੀਨਰੀ ਨਹੀਂ ਹੈ, ਜਾਂ ਹੋਰ ਸਾਡੇ ਕੋਲ ਵਿਵਸਥਾ ਨਹੀਂ ਹੈ। ਤਾਂ ਇਕੱਲੇ ਬੰਦੇ ਦੀ ਸਿਕਿਉਰਿਟੀ ਦਾ ਇੰਤਜ਼ਾਮ ਤੇ ਨਹੀਂ ਕੀਤਾ ਜਾ ਸਕਦਾ, ਪਰ ਘੱਟੋ ਘੱਟ ਇਸ ਤਰ੍ਹਾਂ ਦੇ ਜਿਹੜੇ ਖੁੱਲੇ ਅਸਲੇ ਲੱਦ ਕੇ ਆ ਕੇ ਹਮਲੇ ਕੀਤੇ ਜਾਂਦੇ, ਇਹਨਾਂ ਨੂੰ ਤੇ ਰੋਕਿਆ ਜਾਣਾ ਚਾਹੀਦਾ। ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਨੇ ਨਦੀ ਜਲ ਵਿਵਾਦ ਬਿੱਲ ਦਾ ਵਿਰੋਧ ਕੀਤਾ। ਇਹ ਕਾਫੀ ਕਿਰਕਰੀ ਹੋਈ ਸਾਰੇ ਹੀ ਪੰਜਾਬ ਦੇ ਐਮਪੀਆਂ ਦੀ। ਕਹਿੰਦੇ ਜਦੋਂ ਇਹ ਪਾਸ ਹੋ ਰਿਹਾ ਸੀ ਉਦੋਂ ਕੋਈ ਵੀ ਉੱਥੇ ਮੌਜੂਦ ਨਹੀਂ ਸੀ। ਨਹੀਂ ਦੇਖੋ, ਇਹਨਾਂ ਨੂੰ ਹੋਣਾ ਚਾਹੀਦਾ, ਪਤਾ ਨਹੀਂ ਕਿਉਂ ਨਹੀਂ ਸੀ ਹੈਗੇ ਮੌਜੂਦ, ਇਹਨਾਂ ਨੂੰ ਦੱਸਿਆ ਨਹੀਂ ਗਿਆ। ਸਪਸ਼ਟੀਕਰਨ ਲੈਣਾ ਚਾਹੀਦਾ। ਜਿਹੜੇ ਸਮਰਥਕ ਨੇ, ਚਾਹੇ ਉਹ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਆਮ ਆਦਮੀ ਪਾਰਟੀ ਦੇ ਆ, ਉਹਨਾਂ ਨੂੰ ਪੁੱਛਣਾ ਚਾਹੀਦਾ ਆਪਣੀ ਪਾਰਟੀ ਦੇ ਜਿਹੜੇ ਹੈਗੇ ਆ ਮੈਂਬਰ ਸਾਹਿਬਾਨ ਜੋ ਪਾਰਲੀਮੈਂਟ ਦੇ ਵਿੱਚ ਨੁਮਾਇੰਦਗੀ ਕਰਦੇ ਆ, ਕਿ ਭਾਈ ਤੁਸੀਂ ਕਿੱਥੇ ਦਲੀਆ ਖਾਨ ਚਲੇ ਗਏ ਸੀਗੇ, ਇੱਥੇ ਪੰਜਾਬ ਦਾ ਦਲੀਆ ਹੋਈ ਜਾਂਦਾ। ਤਾਂ ਇਹ ਵੇਖਣਾ ਚਾਹੀਦਾ ਕਿੱਥੇ ਸੀਗੇ। ਸੋ ਇਸ ਮਾਮਲੇ ਦੇ ਵਿੱਚ ਹੁਣ ਅਕਾਲੀ ਦਲ ਨੇ ਆਪਣਾ ਸਟੈਂਡ ਸਪਸ਼ਟ ਕੀਤਾ। ਸਪਸ਼ਟ ਸਟੈਂਡ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਅੰਤਰਰਾਜੀ ਨਦੀ ਜਲ ਵਿਵਾਦ ਸੋਧ ਬਿੱਲ ਲਿਆਂਦਾ ਗਿਆ 2019 ਵਾਲਾ, ਪਾਰਟੀ ਦੀ ਜਿਹੜੀ ਕੋਰ ਕਮੇਟੀ ਹੈ ਇਹਦੇ ਤੇ ਮੀਟਿੰਗ ਬੁਲਾ ਕੇ ਚਰਚਾ ਕਰੂਗੀ, ਕਿਉਂਕਿ ਇਹ ਪੰਜਾਬ ਦੇ ਖਿਲਾਫ ਹੈ। ਸੋ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਇਹਨੂੰ ਰੱਦ ਕਰ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਜੇ ਉੱਥੇ ਖੜ ਕੇ, ਕਿਉਂਕਿ ਆਪ ਵੀ ਇਹ ਮੈਂਬਰ ਪਾਰਲੀਮੈਂਟ ਆ, ਜੇ ਉੱਥੇ ਖੜ ਕੇ ਇਸ ਚੀਜ਼ ਦਾ ਵਿਰੋਧ ਕਰਦੇ ਤੇ ਇਹ ਬਹੁਤ ਡਟਵਾਂ ਸੰਦੇਸ਼ ਜਾਣਾ ਸੀਗਾ ਕਿ ਇੱਥੇ ਸਾਰਾ ਪੰਜਾਬ ਹੈ ਜਿਹੜਾ ਉਹ ਇਹਦੇ ਵਿਰੋਧ ਦੇ ਵਿੱਚ ਆ। ਖੈਰ ਦੇਰ ਆਏ ਦਰੁਸਤ ਆ, ਇਹਨਾਂ ਨੇ ਵਿਵਾਦ ਜਿਹੜਾ ਉਹ ਭਾਪ ਲਿਆ ਕਿ ਕਿੱਥੋਂ ਤੱਕ ਜਾ ਸਕਦਾ। ਔਰ ਅਸੀਂ ਤੇ ਅੱਗੇ ਰੋਨੇ ਆ ਕਿ ਜੋ ਬਚਿਆ ਖੁਚਿਆ ਇਹ ਵੀ ਇਹਨਾਂ ਨੇ ਲੁੱਟ ਕੇ ਲੈ ਜਾਣਾ। ਜੇ ਤੁਹਾਡਾ ਜੇ ਬਚਾ ਸਕਦੇ ਹੋ ਤਾਂ ਬਚਾ ਲਓ ਇਕੱਠੇ ਹੋ ਕੇ, ਕਿਉਂਕਿ ਬਹੁਤ ਸਾਰੀਆਂ ਕੁੱਦਾਂ ਜਿਹੜੀਆਂ ਪਾਣੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ। ਟ੍ਰਿਬਿਊਨਲ ਬਣਾਇਆ ਜਾ ਰਿਹਾ। ਮੈਂ ਅੱਗੇ ਵੀ ਕਿਹਾ ਸੀਗਾ ਕਿ ਟ੍ਰਿਬਿਊਨਲ ਦੇ ਵਿੱਚ ਬੰਦੇ ਕਿਹਨਾਂ ਨੇ ਬਿਠਾਉਣੇ ਆ, ਫੈਸਲੇ ਕਿਹਨਾਂ ਨੇ ਕਰਾਉਣੇ ਆ, ਤੇ ਕੱਲ ਨੂੰ ਟਨਲ ਵੀ ਨਿਕਲ ਸਕਦੇ, ਪਿੱਛੋਂ ਬਹੁਤ ਕੁਝ ਹੋ ਸਕਦਾ। ਸੋ ਪੰਜਾਬ ਦੇ ਲੀਡਰਾਂ ਨੂੰ ਜਾਗਦੇ ਰਹਿਣਾ ਚਾਹੀਦਾ। ਉੱਥੇ ਤੁਹਾਨੂੰ ਸਮੋਸੇ ਛਕਣ ਨਹੀਂ ਭੇਜਿਆ ਕਿ ਕੰਟੀਨ 'ਚ ਜਾ ਕੇ ਬੜੇ ਰਹੋ ਕਿ ਸਸਤੇ ਸਮੋਸੇ ਆ, ਸਸਤੀ ਬਿਰਿਆਨੀ ਆ, ਛਕਾਈ ਚੱਲੋ। ਕੰਮ ਕਰਨ ਵਾਸਤੇ ਤੁਹਾਨੂੰ ਕੱਲਿਆ ਪੰਜਾਬ ਦੇ ਹਿੱਤਾਂ ਦਾ ਪਹਿਰਾ। ਜੇ ਪਹਿਰੇਦਾਰ ਹੀ ਸੌਂਗੇ ਤੇ ਫਿਰ ਮਾਲ ਤੇ ਲੁੱਟਿਆ ਹੀ ਜਾਣਾ। ਖੈਰ ਜੋ ਵੀ ਆ, ਪਰ ਅੱਜ ਇਹਨਾਂ ਦਾ ਜਿਹੜਾ ਸਟੈਂਡ ਆ ਉਹ ਮਿੱਟੀ ਹੋ ਗਿਆ। ਮਤਲਬ ਕਿ ਪਾਣੀਆਂ ਦੇ ਮੁੱਦੇ ਤੇ ਜਾਂ ਅਨੰਦਪੁਰ ਸਾਹਿਬ ਦੇ ਮਤੇ ਤੇ ਜੋ ਇਹਨਾਂ ਦਾ ਸਟੈਂਡ ਸੀ ਅੱਜ ਮਿੱਟੀ ਹੋ ਗਿਆ, ਕਿਉਂਕਿ ਧਾਰਾ 370 ਦੇ ਖਾਤਮੇ ਦੇ ਵਿੱਚ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਖੜ ਗਿਆ। ਇਹਨਾਂ ਦੇ ਆਪਣੇ ਬੰਦੇ ਜਿਹੜੇ ਖਾਸ ਇਹਨਾਂ ਦੇ ਆਪਣੇ ਬੰਦੇ, ਚਾਹੇ ਉਹ ਯੂਥ 'ਚ ਹੋਣ ਚਾਹੇ ਟਕਸਾਲੀਆਂ 'ਚ ਹੋਣ, ਉਹ ਇਸ ਚੀਜ਼ ਤੇ ਬੇਹੱਦ ਅਫਸੋਸ ਕਰਦੇ ਆ ਕਿ ਜਿਸ ਅਕਾਲੀ ਦਲ ਨੇ ਵੱਧ ਹੱਕ ਲੈਣ ਲਈ, ਆਪਣੇ ਰਾਜ ਦੇ ਅਧਿਕਾਰ ਲੈਣ ਲਈ ਮੋਰਚੇ ਲਾਏ, ਸੰਘਰਸ਼ ਕੀਤੇ, ਜੇਲ੍ਹਾਂ ਕੱਟੀਆਂ, ਅੱਜ ਉਹੀ ਅਕਾਲੀ ਦਲ ਜਿਹੜਾ ਉਹ ਇੱਕ ਰਾਜ ਦੀ ਖੁਦ ਮੁਖਤਿਆਰੀ ਦੇ ਕਤਲ ਦੇ ਨਾਲ ਖੜ ਗਿਆ। ਬਹੁਤ ਬੁਰਾ ਆ।
ਜੀ ਜੀ ਬਿਲਕੁਲ ਜੀ, ਲੋਕਾਂ ਦੇ ਵਿੱਚ ਕਾਫੀ ਅਫਸੋਸ ਆ, ਪਰ ਜਿੱਦਾਂ ਤੁਸੀਂ ਦੱਸਿਆ ਵੀ ਸੀਗਾ ਬੜੇ ਲੋਕ ਜਿਹੜੇ ਉਹ ਜਸ਼ਨ ਵੀ ਮਨਾ ਰਹੇ ਆ। ਕੋਈ ਕਹੀ ਜਾਂਦਾ ਵੀ ਕਸ਼ਮੀਰ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ। ਸੋ ਪਾਕਿਸਤਾਨ ਵੱਲੋਂ ਵੈਸੇ ਕੋਈ ਇਸ ਚੀਜ਼ ਦੇ ਉੱਤੇ ਮਿੰਟੂ ਜੀ ਕੋਈ ਪ੍ਰਤੀਕਰਨ ਆਇਆ ਆ? ਕੁਛ ਉਹ ਕਹਿ ਰਹੇ ਨੇ ਵੀ ਕਿੱਦਾਂ ਆ, ਕਿਵੇਂ ਕਰ ਰਹੇ ਆ ਉਹ ਕੁਛ? ਨਹੀਂ, ਉਹਨਾਂ ਨੇ ਮੇਰੇ ਖਿਆਲ ਦੇ ਨਾਲ ਕੱਲ ਇਜਲਾਸ ਸੱਦ ਲਿਆ ਆਪਦੀ ਅਸੈਂਬਲੀ ਦੇ ਵਿੱਚ, ਔਰ ਉਹਨਾਂ ਨੇ ਕਿਹਾ ਕਿ ਭਾਰਤ ਨੇ ਅਜਿਹਾ ਜਿਹੜਾ ਕੀਤਾ ਉਹ ਬਹੁਤ ਗਲਤ ਮੌਕੇ ਤੇ ਕੀਤਾ। ਮਤਲਬ ਉਹਨਾਂ ਦੇ ਕਹਿਣ ਦਾ ਇਹੋ ਹੋਗਾ ਕਿ ਅਸੀਂ ਕੁਝ ਹੋਰ ਸੋਚ ਲੈ ਕੇ ਚੱਲ ਰਹੇ ਹਾਂ ਤੇ ਇਹਨਾਂ ਨੇ ਕੁਝ ਹੋਰ ਕੀਤਾ। ਤਾਂ ਕੱਲ ਉਹਨਾਂ ਨੇ ਵੀ ਸੱਦ ਲਿਆ, ਉਹ ਮਤਾ ਮੁਤਾ ਜ਼ਰੂਰ ਪਾਉਣਗੇ। ਪਰ ਇਹ ਮੁੱਦਾ ਜਿਹੜਾ ਦੇਖੋ, ਮੈਨੂੰ ਲੱਗਦਾ ਕਿਉਂਕਿ ਜੇ ਦੇਖੋਗੇ ਟੈਕਨੀਕਲਿਟੀ ਇਸ ਮਾਮਲੇ ਦੀ ਕਿ ਇਹ ਮਾਮਲਾ ਕੌਮਾਂਤਰੀ ਮਾਮਲਾ ਹੈ, ਡਿਸਪਿਊਟਡ ਮਾਮਲਾ ਹੈ। ਹਾਲਾਂਕਿ ਜਿਹੜਾ ਡਿਸਪਿਊਟਡ ਮਾਮਲਾ ਬਣਿਆ ਉਹ ਵੀ ਨਹਿਰੂ ਦੀ ਬੇਵਕੂਫੀ ਕਰਕੇ ਬਣਿਆ। ਜਿਸ ਤਰੀਕੇ ਨਾਲ UN 'ਚ ਇਹਨਾਂ ਨੇ ਲਿਆਂਦਾ ਤੇ UN ਦੇ ਵਿੱਚ ਜਿਹੜਾ ਉਹਨਾਂ ਦਾ ਜ਼ਫਰੁੱਲਾ ਖਾਨ ਹੁੰਦਾ ਸੀ, ਹਿਸਟਰੀ ਨੂੰ ਫੋਲਿਓ, ਜ਼ਫਰੁੱਲਾ ਖਾਨ ਨੇ ਉਧਰ ਕੇਸ ਤੇ ਆ ਕੇ ਪੇਸ਼ ਕੀਤਾ ਸੀ। ਜਿਵੇਂ ਆਪਣਾ ਸਾਲਵੇ ਗਿਆ ਹੁਣ ਯਾਦਵ ਦੇ ਮਾਮਲੇ 'ਚ, ਤਾਂ ਉਧਰੋਂ ਜ਼ਫਰੁੱਲਾ ਖਾਨ ਆਇਆ ਸੀਗਾ, ਉਹਨੇ ਸਾਰੀ ਬਾਜ਼ੀ ਪਲਟ ਦਿੱਤੀ ਸੀਗੀ। ਤਾਂ ਕਹਿਣ ਦਾ ਭਾਵ ਇਹ ਆ ਕਿ ਪਾਕਿਸਤਾਨ ਇਹਨੂੰ ਕੌਮਾਂਤਰੀ ਪੰਚਾਇਤ 'ਚ ਵੀ ਕਰ ਸਕਦਾ, ਕਿਉਂਕਿ ਮੁੱਦਾ ਆਲਰੇਡੀ ਕੌਮਾਂਤਰੀ ਬਣਿਆ ਪਿਆ। ਕਿਉਂਕਿ UN ਦੇ ਵਿੱਚ ਇਹਨਾਂ ਦੇ ਭੇੜ ਜਿਹੜੇ ਉਹ ਭਾਰਤ ਤੇ ਪਾਕਿਸਤਾਨ ਦੇ ਵਜੋਂ ਹੁੰਦੇ ਆ ਕਸ਼ਮੀਰ ਨੂੰ ਲੈ ਕੇ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੁੰਦਾ ਹੈ। ਦੇਖੋ, ਅਜੇ ਤਾਂ ਆਪਾਂ ਪੰਜਾਬ ਦੇ ਵਿੱਚ ਆਸਾਨੀ ਦੇ ਨਾਲ ਗੱਲ ਕਰ ਰਹੇ ਹਾਂ, ਪਰ ਉੱਥੇ ਜੰਮੂ ਕਸ਼ਮੀਰ ਨੂੰ ਪੂਰੀ ਤਰ੍ਹਾਂ ਉਹਨਾਂ ਨੇ ਇੰਟਰਨੈੱਟ, ਫੋਨ, ਹਰ ਇੱਕ ਤਰੀਕੇ ਦੇ ਨਾਲ ਜਿਹੜਾ ਆ ਉਹ ਪੂਰੇ ਭਾਰਤ ਕੇ ਪੂਰੇ ਵਿਸ਼ਵ ਦੇ ਨਾਲ ਉਹਨਾਂ ਨੇ ਅਲੱਗ ਥਲੱਗ ਜਿਹੜਾ ਕਰ ਦਿੱਤਾ। ਇੱਦਾਂ ਦੀਆਂ ਹੀ ਘਟਨਾਵਾਂ, ਇੱਦਾਂ ਦਾ ਹੀ ਤਰੀਕਾ, ਤੌਰ ਤਰੀਕਾ ਜਦੋਂ 1984 ਦੇ ਵੇਲੇ ਕਤਲੇਆਮ ਹੋਇਆ ਸੀਗਾ, ਉਦੋਂ ਉਹਨਾਂ ਨੇ ਪੂਰੀ ਤਰ੍ਹਾਂ ਬਲੈਕਆਊਟ ਜਿਹੜਾ ਆ ਉਦੋਂ ਪੰਜਾਬ ਨੂੰ ਕਰ ਦਿੱਤਾ ਸੀ। ਹੁਣ ਜਿਹੜਾ ਕਸ਼ਮੀਰ ਨੂੰ ਕੀਤਾ ਆ, ਦੇਖੋ ਅੱਜ ਦੇ ਯੁੱਗ ਦੇ ਵਿੱਚ ਵੀ ਜਿੱਥੇ ਆਪਾਂ ਕਹਿੰਦੇ ਵੀ ਸਾਰਾ ਕੁਛ ਇੰਨਾ ਤੇਜ਼ ਆ, ਇੰਨਾ ਜੁੜਿਆ ਹੋਇਆ ਆ, ਪਰ ਜੇ ਸਰਕਾਰਾਂ ਚਾਹੁੰਦੀਆਂ ਨੇ, ਜੇ ਇਹਨਾਂ ਦੇ ਮਨ ਦੇ ਵਿੱਚ ਹੈਗਾ ਆ, ਤਾਂ ਉਹ ਆਟੋਮੈਟਿਕਲੀ ਉਹ ਬੜਾ ਕੁਛ ਜਿਹੜਾ ਉਹ ਇੱਕ ਦੂਜੇ ਤੋਂ ਜਿਹੜਾ ਉਹਨਾਂ ਨੂੰ ਅਲੱਗ ਆਸਾਨੀ ਦੇ ਨਾਲ ਜਿਹੜੀਆਂ ਉਹ ਕਰ ਸਕਦੀਆਂ। ਇਹੀ ਉਮੀਦ ਕਰਦੇ ਹਾਂ ਵੀ ਉੱਥੇ ਆਮ ਲੋਕਾਂ ਦਾ ਘਾਣ ਜਿਹੜਾ ਆ ਉਹ ਨਾ ਹੀ ਹੋਵੇ। ਲੋਕ ਬਹੁਤ ਸਾਰੇ ਜਿਹੜੇ ਜਸ਼ਨ ਮਨਾ ਰਹੇ ਆ, ਚਾਹੇ ਉਹ ਫੇਸਬੁੱਕ 'ਤੇ ਆ ਅਤੇ ਚਾਹੇ ਉਹ ਉੱਦਾਂ ਆ, ਪਰ ਇਹ ਸਮਝਣ ਦੀ ਜ਼ਰੂਰਤ ਆ ਅੱਜ ਜੇ ਇਹਨਾਂ ਦੇ ਨਾਲ ਵਾਪਰੀ ਹੈ, ਕੱਲ੍ਹ ਕਿਸੇ ਦੇ ਨਾਲ ਵੀ ਜਿਹੜੀ ਉਹ ਹੋ ਸਕਦੀ ਆ। ਅਤਿਆਚਾਰ ਦੇ ਖਿਲਾਫ ਜਿਹੜਾ ਤੁਹਾਨੂੰ ਹਮੇਸ਼ਾ ਹੀ ਡਟਣਾ ਚਾਹੀਦਾ ਆ। ਅਤੇ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਉਹ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲ